ਜੀ ਆਇਆਂ ਨੂੰ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 20 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-003 ਦੇ ਉੱਤੇ। ਮਨਜੀਤ ਸਿੰਘ ਗੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ, ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਮਰਾ, ਟੈਕਸਸ, ਗੁਰਮੇਲ ਦੱਤੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ, ਬਲੇਨ, ਬਲਜਿੰਦਰ ਨਿੱਜਰ, ਵੁੱਡਲੈਂਡ, ਹਰਜੀਤ ਸਿੰਘ, ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ, LA, ਗੁਰਮੇਲ ਬਾਸੀ, ਐਲਗਰੋਵ, ਹਰਨੇਕ ਪਾਵਲਾ, ਰੈਂਟਨ, ਵਾਸ਼ਿੰਗਟਨ, ਸਿਕੰਦਰ ਗਰੇਵਾਲ, ਟ੍ਰੇਸੀ, ਗੁਰਨੇਕ ਬਾਗੜੀ, ਫਰੈਜ਼ਨੋ, ਪਰਮਜੀਤ ਸਿੰਘ ਦਾਖਾ, ਬਰਕਲੇ, ਕਰਮਜੀਤ ਸਿੰਘ, ਟਰਲੌਕ, ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ 888-888-9914, 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-272-5200 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜਿੰਨੇ ਵੀ ਕੈਂਡੀਡੇਟ ਜਿਨ੍ਹਾਂ ਨੂੰ ਸਪੋਰਟ ਕਰ ਰਹੇ ਸੀ, ਉਹ ਕਹਿੰਦੇ ਬਈ ਲਗਭਗ 100% ਉਹਨਾਂ ਨੂੰ ਜਿਨ੍ਹਾਂ ਨੂੰ ਇੰਡੋਰਸ ਕੀਤਾ ਸੀ ਰਿਪਬਲਿਕਨ ਪ੍ਰਾਇਮਰੀਜ਼ ਦੇ ਵਿੱਚ, ਉਹ ਜਿੱਤ ਗਏ ਹੈਗੇ ਆ। ਟਰੰਪ ਉਹਨਾਂ ਦਾ ਬਹੁਤ ਵਿਰੋਧੀ ਮੈਸੀ ਜੋ ਆ, ਉਹ ਹਾਰ ਗਿਆ ਕੰਟਕੀ ਦੇ ਵਿੱਚ। $25 ਮਿਲੀਅਨ ਤੋਂ ਵੱਧ ਜਿਹੜਾ ਆ ਇਸ ਰੇਸ ਦੇ ਉੱਤੇ ਲਾਇਆ ਗਿਆ। ਵਨ ਆਫ ਦਾ ਹਾਈਐਸਟ ਜਿਹੜਾ ਮਨੀ ਸਪੈਂਡ ਕੀਤਾ ਗਿਆ ਇਸ ਰੇਸ ਦੇ ਉੱਤੇ। ਤੇ ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਕੱਲ ਬਹੁਤ ਸਾਰੇ ਸਟੇਟਾਂ ਦੇ ਵਿੱਚ ਪ੍ਰਾਇਮਰੀ ਸੀਗੀਆਂ, ਅਲਬਾਮਾ, ਪੈਂਸਿਲਵੇਨੀਆ, ਜਾਰਜੀਆ, ਆਈਡਾਹੋ, ਓਰੀਗਨ ਤੇ ਕੰਟਕੀ। ਤੇ ਰਿਪਬਲਿਕਨ ਬੈਕਡ ਟਰੰਪ ਹੋਣਾ ਦੇ ਜਿਹੜੇ ਕੈਂਡੀਡੇਟ ਸੀ, ਜਾਂ ਉਹ ਜਿੱਤ ਗਏ ਹੈਗੇ ਆ, ਜਾਂ ਉਹ ਜਿੱਦਾਂ ਜਾਰਜੀਆ ਦੇ ਵਿੱਚ ਪ੍ਰਾਇਮਰੀ 'ਚ ਫਸਟ ਪਲੇਸ ਤੇ ਆਏ ਆ। ਅਲਬਾਮਾ ਤੇ ਕੰਟਕੀ ਦੋਨਾਂ 'ਚ ਉਹਨਾਂ ਦੇ ਕੈਂਡੀਡੇਟ ਜਿੱਤੇ ਆ। ਆਈਡਾਹੋ ਦੇ ਵਿੱਚ 3 ਲੌਂਗ ਟਰਮ ਦੇ ਜਿਹੜੇ ਕਾਂਗਰੈਸ਼ਨਲ ਇਨਕੰਬੈਂਟ ਸੀਗੇ, ਸਾਰੇ ਰਿਪਬਲਿਕਨ ਜਿਨ੍ਹਾਂ ਨੂੰ ਟਰੰਪ ਹੋਣੀ ਸਪੋਰਟ ਕਰਦੇ ਸੀ, ਉਹ ਈਜ਼ਲੀ ਜਿੱਤ ਗਏ ਹੈਗੇ ਆ। ਕੁਛ ਕੁ ਥੋੜ੍ਹੀਆਂ ਜਿਹੀਆਂ ਰੇਸਿਸ ਰਹਿ ਗਈਆਂ ਜਿਹੜੀਆਂ ਹਜੇ ਅਨਸੈਟਲਡ ਹੈਗੀਆਂ। ਤੇ ਇਸੇ ਤਰ੍ਹਾਂ ਇਰਾਨ ਦੇ ਸੰਬੰਧ ਦੇ ਵਿੱਚ ਉਹ ਆਪਾਂ ਬਾਅਦ 'ਚ ਗੱਲ ਕਰਦੇ, ਪਹਿਲਾਂ ਇਹ ਜਿਹੜੀ ਆ ਇਲੈਕਸ਼ਨ ਵਾਲੀ ਗੱਲ, ਉਹਦੇ ਤੇ ਜੇ ਤੁਸੀਂ ਹੋਰ ਐਡ ਕਰਨਾ ਚਾਹੁੰਦੇ ਐਡ ਕਰ ਸਕਦੇ। ਹਾਂਜੀ ਬਿਲਕੁਲ ਹਰਜੋਤ ਸਿੰਘ ਜੀ, ਜਿਹੜੇ ਲੋਕ ਮਨੀ ਸਪੈਂਡ ਇਸ ਟਾਈਮ ਕਰ ਰਹੇ ਹੈਗੇ ਆ ਇਸ ਦੇ ਬਾਬਤ ਮੈਸੀ ਹੋਣਾ ਨੂੰ, ਸੋ ਐਪਸਟੀਨ ਫਾਈਲਸ ਨੂੰ ਇਹਨਾਂ ਨੇ ਪਾਰਦਰਸ਼ਤਾ ਟਰਾਂਸਪੇਰੈਂਸੀ ਐਕਟ ਰੋਕ ਖੰਨਾ ਦੇ ਨਾਲ ਮਿਲ ਕੇ ਲਿਆਂਦਾ। ਉਧਰ ਗਾਜ਼ਾ ਨੂੰ ਲੈ ਕੇ ਵੀ ਇਸ ਦੇ ਜਿਹੜੇ ਬਿਆਨ ਇਜ਼ਰਾਈਲ ਨੂੰ ਲੈ ਕੇ ਜਿਹੜੇ ਇੱਦਾਂ ਸੀਗੇ ਵੀ ਉਹ ਧੱਕਾ ਜਿਹੜਾ ਉੱਥੇ ਉਹ ਕਰ ਰਹੇ ਆ, ਸੋ ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ ਜਿਹੜਾ ਥੋਮਸ ਮੈਸੀ ਆ ਉਸ ਨੂੰ ਹਰਾ ਦਿੱਤਾ ਗਿਆ ਹੈਗਾ ਆ। ਸੋ ਟਰੰਪ ਹੁਣੀ ਆਪਣੇ ਜਿਹੜੇ ਸਾਥੀ ਪੈਡੋਫਾਈਲਸ ਆ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ। ਉਹ ਆਪਾਂ ਦੇਖਿਆ ਹੀ ਆ, ਆਪਾਂ ਬਾਰ-ਬਾਰ ਇਹ ਚੀਜ਼ਾਂ ਜਿਹੜੀਆਂ ਸ਼ੇਅਰ ਕਰਦੇ ਰਹੇ ਹੀ ਹੈਗੇ ਆ ਵੀ ਕਿਸ ਤਰੀਕੇ ਦੇ ਨਾਲ ਬਲੇਟੈਂਟ ਕਰਪਸ਼ਨ ਇਸ ਟਾਈਮ ਸਿਖਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਕੱਲ ਥੋਮਸ ਮੈਸੀ ਜਿਸ ਨੇ ਕੰਸੀਡ ਕੀਤੀ ਆਪਣੀ ਇਹ ਰੇਸ ਵੀ ਹਾਂ ਉਹ ਆਪਣੀ ਹਾਰ ਸਵੀਕਾਰ ਕਰ ਰਿਹਾ ਸੀਗਾ, ਉਹ ਉੱਥੇ ਕਹਿ ਰਿਹਾ ਸੀਗਾ ਵੀ $5 ਨੂੰ ਗੈਸ ਹੋਈ ਹੈ, $6 ਨੂੰ ਡੀਜ਼ਲ ਹੋਇਆ ਆ, ਤੇ ਸਾਡਾ ਪ੍ਰੈਜ਼ੀਡੈਂਟ ਆ ਉਹਨੂੰ ਬਾਲਰੂਮ ਬਣਾਉਣ ਦੀ ਪਈ ਆ। ਕਹਿੰਦੇ ਵੀ ਜਿਹਨੇ ਬਾਲਰੂਮ ਬਣਾਉਣਾ ਆ, ਐਲਿਸਨ ਕਰਕੇ ਸੀਗੀ ਕੋਈ ਇਜ਼ਰਾਈਲ ਦੇ ਨਾਲ ਜੁੜੀ ਹੋਈ, ਈਪੈਕ ਦੇ ਨਾਲ ਜਿਹੜੀ ਉਹ ਕਹਿ ਲਓ ਵੀ ਜੁੜੀ ਹੋਈ, ਕਹਿੰਦੇ ਵੀ ਉਹਨੇ ਇੰਨੇ $1 ਮਿਲੀਅਨ ਖਰਚ ਕੀਤੇ ਆ, ਮੇ ਵੀ ਉਹਨਾਂ ਦਾ ਫੁੱਟਪ੍ਰਿੰਟ ਜਿਹੜਾ ਉਹਨਾਂ ਨੂੰ ਉੱਥੇ ਘਟਾਉਣਾ ਪੈ ਜਾਵੇ, ਕਿਉਂਕਿ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਉਹ ਮਨੀ ਜਿਹੜੀ ਆ ਉੱਥੇ ਹੋਊਗੀ। ਹੁਣ ਇੱਕ ਪਾਸੇ ਹਰਜੋਤ ਸਿੰਘ ਜੀ ਇਹ ਦਾਅਵਾ ਕਰਦੇ ਆ ਵੀ ਮੈਡੀਕੇਡ, ਸਨੈਪ, ਉਹ ਸਾਰੇ ਚੀਜ਼ਾਂ ਦੇ ਲਈ ਆਪਣੇ ਕੋਲ ਕੋਈ ਪੈਸੇ ਨਹੀਂ ਹੈਗੇ ਵੀ ਆਪਾਂ ਕਿਸੇ ਨੂੰ ਦੇ ਨਹੀਂ ਸਕਦੇ, ਪਰ ਆਪਣੇ ਫਰੈਂਡਸ ਐਂਡ ਫੈਮਲੀਜ਼ ਦੇ ਲਈ ਟਰੰਪ ਹੁਣਾਂ ਨੇ $1.8 ਬਿਲੀਅਨ ਟੈਕਸ ਪੇਅਰ ਮਨੀ
ਜਿਹੜਾ ਇੱਕ ਸਲਸ਼ ਫੰਡ ਆ, ਜਿਸ ਨੂੰ ਡੈਮੋਕ੍ਰੇਟਸ ਉਸ ਦਾ ਨਾਂ ਦੇ ਰਹੇ ਆ ਸਲਸ਼ ਫੰਡ, ਵੀ ਉਹ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ, ਇਹ ਕਹਿ ਕੇ ਵੀ ਹਾਂ ਤੁਹਾਡੇ ਨਾਲ ਧੱਕਾ ਹੋਇਆ ਤੇ ਅਸੀਂ ਤੁਹਾਨੂੰ ਉਸ ਦੇ ਬਦਲੇ ਜਿਹੜੇ ਉਹ ਮਨੀ ਦੇਵਾਂਗੇ। ਤੇ $10 ਬਿਲੀਅਨ ਦਾ ਜਿਹੜਾ ਲਾਸੂਟ ਕੀਤਾ ਸੀ ਉਹ ਇਸ ਸ਼ਰਤ ਦੇ ਉੱਤੇ ਵਾਪਸ ਲੈ ਲਿਆ ਗਿਆ ਆ ਵੀ ਟਰੰਪ ਆਰਗੇਨਾਈਜੇਸ਼ਨ ਤੇ ਉਹਨਾਂ ਦੀ IRS ਦੇ ਦੁਆਰਾ ਆਡਿਟ ਨਹੀਂ ਕੀਤਾ ਜਾਊਗਾ। ਹੁਣ ਇਹ ਤੋਂ ਵੱਡੀ ਹਰਜੋਤ ਸਿੰਘ ਜੀ ਕੀ ਚੀਜ਼ ਜਿਹੜੀ ਹੋ ਸਕਦੀ ਆ? ਦੇ ਬਿਕਮਿੰਗ ਓਵਰ ਦਾ ਲਾ, ਅਬਵ ਦਾ ਲਾ ਜਿਹੜਾ ਉਹ ਆਪਣੇ ਆਪ ਨੂੰ ਲੈ ਕੇ ਜਿਹੜਾ ਹੋ ਜਾ ਰਹੇ ਆ। ਪਰ ਕੱਲਾ ਕੰਟੱਕੀ ਦਾ ਜਿਹੜਾ ਹਰਜੋਤ ਸਿੰਘ ਜੀ ਥਾਮਸ ਮੈਸੀ ਵਾਲੀ ਰੇਸ ਨਹੀਂ, ਜਿਹੜੇ ਮਿਚ ਮਕੋਨਲ ਦੀ ਸੈਨੇਟ ਰਿਪਲੇਸਮੈਂਟ ਵਾਲੀ ਜਿਹੜੀ ਰੇਸ ਆ ਉਹਦੇ ਵਿੱਚ ਵੀ ਟਰੰਪ ਦਾ ਜਿਹੜਾ ਐਂਡੋਰਸਡ ਕੈਂਡੀਡੇਟ ਐਂਡੀ ਆ, ਉਹਨਾਂ ਦੀ ਜਿਹੜੀ ਉਹ ਜਿੱਤ ਹੋਈ ਆ, ਜਿੱਥੇ ਮਿਚ ਮਕੋਨਲ 40 ਸਾਲ ਤੋਂ ਵੱਧ ਉਹਨਾਂ ਨੇ ਸੈਨੇਟ ਦੇ ਵਿੱਚ ਕੰਟੱਕੀ ਨੂੰ ਰਿਪਰੈਜ਼ੈਂਟ ਜਿਹੜਾ ਉਹ ਕੀਤਾ। ਉਹਨਾਂ ਨੇ ਆਪਣੇ ਕਹਿ ਲਓ ਵੀ ਸੱਤਾ ਦੇ ਵਿੱਚ ਜਾਂ ਐਸਟੈਬਲਿਸ਼ਮੈਂਟ ਦੇ ਵਿੱਚ ਜਦੋਂ ਉਹਨਾਂ ਦੀ ਮਜ਼ਬੂਤੀ ਸੀਗੀ, ਤਾਂ ਉਹਨਾਂ ਨੇ ਆਪਣੇ ਜਿਹੜੇ ਜਵਾਈ ਆ ਉਸ ਨੂੰ ਅਟਰਨੀ ਜਨਰਲ ਵੀ ਜਿਹੜਾ ਉੱਥੇ ਦਾ ਬਣਾਇਆ, ਉਹ ਵੀ ਇਸ ਰੇਸ ਦੇ ਵਿੱਚ ਸੀ ਪਰ ਉਹ ਪਿਛੜ ਕੇ ਰਹਿ ਗਿਆ ਤੇ ਟਰੰਪ ਹੁਣਾਂ ਦਾ ਜਿਹੜਾ ਕੈਂਡੀਡੇਟ ਆ ਉੱਥੇ ਜਿੱਤ ਜਿਹੜੀ ਹੋਈ ਆ। ਸੋ ਟਰੰਪ ਹੁਣਾਂ ਦੀ ਜਿਹੜੀ ਪਕੜ ਆ ਰਿਪਬਲਿਕਨ ਪਾਰਟੀ ਦੇ ਉੱਤੇ ਹੁਣ ਹੋਰ ਵੀ ਜ਼ਿਆਦਾ ਜਿਹੜੀ ਸਟਰੋਂਗ ਆ ਉਹ ਹੋ ਚੁੱਕੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਆਈ ਆ। ਉਤੋਂ ਜਿਹੜਾ ਹਰਜੋਤ ਸਿੰਘ ਜੀ $1.8 ਬਿਲੀਅਨ ਦਾ ਜਿਹੜਾ ਫੰਡ ਇਹਨਾਂ ਨੇ ਫਰੈਂਡਸ ਐਂਡ ਫੈਮਿਲੀ ਦੇ ਲਈ ਰੱਖਿਆ, ਟਰੰਪ ਹੁਣਾਂ ਨੇ ਟੈਕਸ ਪੇਅਰ ਮਨੀ ਜਿਹੜੀ ਦੇਣੀ ਆ, ਉਹਦੇ ਵਿੱਚ ਜਿਹੜੇ 6 ਜਨਵਰੀ ਵਾਲੇ ਪੁਲਿਸ ਅਫਸਰ ਆ ਜਿਹੜੇ ਮਾਰੇ ਗਏ ਇਹਨਾਂ ਦੇ ਦੁਆਰਾ ਭੜਕਾਏ ਗਏ ਲੋਕਾਂ ਦੇ ਦੁਆਰਾ, ਜਿਨ੍ਹਾਂ ਨੇ ਰਾਈਟਿੰਗ ਉੱਥੇ ਕੀਤੀ, ਉਹਨਾਂ ਨੇ ਹੁਣ ਪੁਲਿਸ ਅਫਸਰਾਂ ਨੇ ਸੂ ਕਰ ਦਿੱਤਾ ਆ। ਕਹਿੰਦੇ ਵੀ ਇਹ ਪ੍ਰੈਜ਼ੀਡੈਂਸ਼ੀਅਲ ਕਰਪਸ਼ਨ ਜਿਹੜੀ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਹੈਗੀ ਆ। ਨਾਮ ਟਰੰਪ ਹੁਣਾਂ ਨੇ ਇਸ ਨੂੰ ਐਂਟੀ ਵੈਪਨਾਈਜੇਸ਼ਨ ਫੰਡ ਜਿਹੜਾ ਉਹ ਆਖਿਆ ਜਿਹੜਾ ਉਹ ਹੈਗਾ ਆ। ਸੋ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇਸ ਟਾਈਮ ਸ਼ਰੇਆਮ ਹੀ ਜਿਹੜਾ ਕਹਿ ਲਓ ਵੀ ਕਰਪਸ਼ਨ ਚੱਲ ਰਹੀ ਆ। ਆਪਾਂ ਜਿਹੜੇ ਮੁਲਕਾਂ ਤੋਂ ਆਏ ਆ ਆਪਾਂ ਵੀ ਦੇਖੀ ਆ ਉੱਥੇ ਕਿਸ ਤਰੀਕੇ ਦੇ ਨਾਲ ਕਿਵੇਂ ਆਪਣੇ ਦੋਸਤਾਂ ਮਿੱਤਰਾਂ ਨੂੰ ਉਹਨਾਂ ਨੂੰ ਕਹਿ ਲਓ ਵੀ ਵਧੀਆ ਚੀਜ਼ਾਂ ਜਿਹੜੀਆਂ ਮਿਲ ਸਕਣ ਉੱਥੇ, ਉਹ ਅੱਗੇ ਜਿਹੜੇ ਵੱਧ ਸਕਣ, ਉਹਨਾਂ ਦੀਆਂ ਜਿਹੜੀਆਂ ਜੇਬਾਂ ਉਹ ਲਾਈਨ ਹੋ ਸਕਣ। ਅੱਜ ਦੇ ਜ਼ਮਾਨੇ 'ਚ ਅਮਰੀਕਾ 'ਚ ਵੀ ਉਹੀ ਕੁਝ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਲੋਕ ਕਈ ਖਾਸੇ ਜਿਹੜੇ ਇਸ ਦਾ ਵਿਰੋਧ ਕਰ ਰਹੇ ਆ, ਪਰ ਹੁਣ ਦੇਖਦੇ ਆ ਵੀ ਇਸ ਬਾਬਤ ਅੱਗੇ ਜਿਹੜਾ ਉਹ ਕੀ ਜਿਹੜਾ ਉਹ ਬਣਦਾ ਆ। ਤੇ ਟਰੰਪ ਹੁਣੀ ਜਿਹੜੇ ਵਾਈਟ ਹਾਊਸ ਦੇ ਬਾਲਰੂਮ ਨੂੰ ਸਟਰੋਂਗ ਮਿਲਟਰੀ ਪੋਜੀਸ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਬਿਲਡ ਕਰ ਰਹੇ ਆ, ਵੇਚ ਜਿਹੜਾ ਉਹ ਰਹੇ ਹੈਗੇ ਆ ਵੀ ਤਾਂ ਜੋ ਲੋਕਾਂ ਦਾ ਸਮਰਥਨ ਇਸ ਦੇ ਵਿੱਚ ਆਵੇ। ਤੇ ਉਹਨਾਂ ਨੇ ਕਿਹਾ ਵੀ ਜਿਹੜਾ ਰੂਫ ਆ ਉਹ ਐਕਚੁਅਲੀ ਡਰੋਨ ਪ੍ਰੂਫ ਹੋਵੇਗੀ। ਜੀ ਬਿਲਕੁਲ। ਸੋ ਮੈਸੀ ਤੋਂ ਬਿਨਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਮਿਚ ਮਕੋਨਲ ਦੀ ਜਗ੍ਹਾ ਤੇ ਜਿਹੜਾ ਆ ਰਿਹਾ ਉਹ ਪੂਰੇ ਟਰੰਪ ਉਹਨਾਂ ਦੇ ਸਪੋਰਟਰ ਆ। ਇਸ ਤੋਂ ਬਿਨਾਂ 5 ਇੰਡੀਆਨਾ ਸਟੇਟ ਦੇ ਸੈਨੇਟਰ ਜਿਨ੍ਹਾਂ ਨੇ ਰੀਡਿਸਟ੍ਰਿਕਟਿੰਗ ਦੇ ਅਗੇਂਸਟ ਵੋਟ ਕੀਤਾ ਸੀਗਾ, ਸੋ ਟਰੰਪ ਹੁਣੀ ਉਹਨਾਂ ਦੇ ਅਗੇਂਸਟ ਸੀ, ਸੋ ਉਹ ਵੀ ਜਿਹੜੇ ਆ ਹਾਰ ਗਏ ਹੈਗੇ। ਪ੍ਰਾਇਮਰੀ ਹੋ ਗਈ ਉਹਨਾਂ ਦੀ ਵੀ। ਜੀ ਹਾਂ। ਸੋ 2 ਟਰਮ ਲੁਜ਼ੀਆਨਾ ਦੇ ਸੈਨੇਟਰ ਬਿਲ ਕਸੀਡੀ, ਜਿਨ੍ਹਾਂ ਨੇ ਇੰਪੀਚ ਕਰਨ 2021 ਚ ਕੀਤਾ ਸੀ, ਉਹ ਵੀ ਜਿਹੜਾ ਆਊਟ ਹੋ ਗਿਆ ਹੈਗਾ। ਸੋ ਰਿਪਬਲਿਕਨ ਪਾਰਟੀ ਦੇ ਜੇ ਅੱਜ ਦੀ ਡੇਟ 'ਚ ਦੱਸਿਆ ਜਾਵੇ ਤਾਂ ਪੂਰਾ ਟਰੰਪ ਹੋਣਾ ਦਾ ਜਿਹੜਾ ਕੰਟਰੋਲ ਹੈਗਾ ਆ। ਸੋ ਟਰੰਪ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਰਿਪਬਲਿਕਨਸ ਉਹਨਾਂ ਦੀਆਂ ਪਾਲਿਸੀਆਂ ਦੇ ਅਗੇਂਸਟ ਜਾਂਦੇ ਆ, ਆਪਾਂ ਉਹਨਾਂ ਨੂੰ ਜਿਹੜਾ ਆ ਪੂਰੀ ਤਰ੍ਹਾਂ ਹਰਾਵਾਂਗੇ। ਸੋ ਥਾਮਸ ਮੈਸੀ ਦੀ ਜਿਹੜੀ ਪੋਜੀਸ਼ਨ ਆ ਤੁਹਾਡੇ ਸਾਹਮਣੇ ਹੈਗੀ ਆ। ਮਿਚ ਮਕੋਨਲ ਹੁਣੀ ਆਊਟ ਹੋਇਆ 41 ਸਾਲਾਂ ਬਾਅਦ, ਕੰਟੱਕੀ ਦੇ ਜਿਹੜੇ ਸੈਨੇਟਰ ਆ। ਸੋ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਟਰੰਪ ਉਹਨਾਂ ਨੇ ਸਪੋਰਟ ਕੀਤਾ ਸੀ ਜਿਸ ਕੈਂਡੀਡੇਟ ਨੂੰ, ਉਹ ਹੀ ਹੁਣ ਅੱਗੇ ਜਿਹੜਾ ਆ ਰਿਹਾ ਹੈਗਾ ਇੰਨੀ ਵਾਰ। ਜਾਰਜੀਆ ਦੀ GOP ਗਵਰਨਰ ਪ੍ਰਾਇਮਰੀ ਜਿਹੜੀ ਆ ਰਨ ਆਫ ਹੋਣੀ ਹੈਗੀ ਆ, ਤੇ ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਜਿਹੜੇ ਆ ਜੂਨ 16 ਨੂੰ ਰਨ ਆਫ ਹੋਣੀ ਆ। ਅਜੇ ਵੀ ਕਿਸੇ ਕੈਂਡੀਡੇਟ ਨੂੰ 50% ਜਿਹੜੀਆਂ ਵੋਟਾਂ ਉੱਥੇ ਨਹੀਂ ਮਿਲੀਆਂ ਹੈਗੀਆਂ। ਕਹਿੰਦੇ ਵੀ ਹੁਣ ਜਿਹੜਾ ਸੈਨੇਟਰ ਜੌਨ ਕੌਰਨੀ ਆ, ਉਹ ਜਿਹੜੇ ਟੈਕਸਸ ਤੋਂ ਆ, ਉਹਦੀ ਅਗਲੀ ਜਿਹੜੀ ਪੋਜੀਸ਼ਨ ਹੋ ਸਕਦੀ ਹੈਗੀ ਆ, ਕਿਉਂਕਿ ਟਰੰਪ ਉਹਨਾਂ ਨੇ ਉਹਨਾਂ ਦੇ ਜਿਹੜੇ ਆਪੋਜ਼ਿਟ ਕੈਂਡੀਡੇਟ ਆ ਅਟਾਰਨੀ ਜਨਰਲ ਕੈਨ ਪੈਕਸਟਨ, ਉਸ ਨੂੰ ਐਂਡੋਰਸ ਕਰ ਦਿੱਤਾ ਹੈ। ਤੇ ਕੈਨ ਪੈਕਸਟਨ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਸਕੈਂਡਲ ਲੱਗੇ ਹੈਗੇ ਆ, ਉਹਨੂੰ ਜਿਹੜੇ ਬਹੁਤ ਜ਼ਿਆਦਾ ਸਕੈਂਡਲਸ ਦੇ ਵਿੱਚ ਇਨਵੋਲਵ ਸੀਗਾ। ਪਰ ਹੁਣ ਉਹ ਟਰੰਪ ਉਹਨਾਂ ਦੀ ਮੇਕ ਅਮਰੀਕਾ ਗ੍ਰੇਟ ਅਗੇਨ ਮੂਵਮੈਂਟ ਦਾ ਇੱਕ ਹਿੱਸਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ, ਜਿਹੜੀ ਕੱਲ ਵੱਖ-ਵੱਖ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਈ ਹੈਗੀ ਆ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ। ਜੀ ਬਿਲਕੁਲ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਪਾਂ ਇਰਾਨ ਵਾਰ ਦੇ ਉੱਤੇ ਵੀ ਗੱਲ ਕਰਦੇ ਹਾਂ।
ਚਾਈਨਾ ਤੇ ਜਿਹੜੇ ਰਸ਼ੀਆ ਆ ਉਹਨਾਂ ਦੇ ਜਿਹੜੇ ਲੀਡਰ ਆ ਸ਼ੀ ਜਿਨਪਿੰਗ ਤੇ ਪੁਤਿਨ ਆ ਉਹਨਾਂ ਨੇ ਆਪਸ ਦੇ ਵਿੱਚ ਮੁਲਾਕਾਤ ਕੀਤੀ ਹੈਗੀ ਆ। ਦੋਨਾਂ ਨੇ ਯੂਨਿਟੀ ਜਿਹੜੀ ਆ ਉਹ ਕਹਿੰਦੇ ਵੀ ਜ਼ਰੂਰ ਦਿਖਾਈ ਆ, ਪਰ ਜਿਹੜੀ ਪਾਈਪਲਾਈਨ ਨੂੰ ਲੈ ਕੇ ਗੱਲਬਾਤ ਹੋਣੀ ਸੀ ਉਹ ਸਿਰੇ ਜਿਹੜੀ ਉਹ ਨਹੀਂ ਚੜ ਸਕੀ। ਪਾਵਰ ਆਫ ਸਾਈਬੇਰੀਆ 2 ਪਾਈਪਲਾਈਨ ਜਿਸ ਦੇ ਵਿੱਚ 50 ਬਿਲੀਅਨ ਕਿਊਬਿਕ ਮੀਟਰ ਆਫ ਜਿਹੜਾ ਰਸ਼ੀਆ ਦਾ ਨੈਚੁਰਲ ਗੈਸ ਚਾਈਨਾ ਨੂੰ ਜਿਹੜਾ ਜਾਣਾ ਸੀਗਾ, ਉਸ ਦੇ ਉੱਤੇ ਜਿਹੜੀ ਇਹਨਾਂ ਦੀ ਚਰਚਾ ਆ ਜਿਹੜੀ ਉਹ ਹੋਈ ਆ। ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੇਖੀ ਗਈ ਆ, ਜਿੱਦਾਂ ਟਰੰਪ ਹੁਣਾਂ ਦਾ ਸਵਾਗਤ ਹੋਇਆ ਤੇ ਜਿੱਦਾਂ ਪੁਤਿਨ ਦਾ ਸਵਾਗਤ ਹੋਇਆ, ਉਸ ਦੇ ਵਿੱਚ ਜ਼ਮੀਨ ਅਸਮਾਨ ਦਾ ਜਿਹੜਾ ਉਹ ਫਰਕ ਆ ਉਹਨਾਂ ਨੇ ਦਿਖਾਇਆ। ਸ਼ੀ ਜਿਨਪਿੰਗ ਨੇ ਪੁਤਿਨ ਨੂੰ ਰੈੱਡ ਕਾਰਪੇਟ ਵੈਲਕਮ ਜਿਹੜਾ ਉਹ ਕੀਤਾ ਤੇ ਇੱਥੇ ਮਿਲ ਕੇ ਦੋਨਾਂ ਨੇ ਅਮਰੀਕਾ ਦੇ ਉੱਤੇ ਇੱਕ ਹਿਸਾਬ ਦੇ ਨਾਲ ਅਟੈਕ ਜਿਹਾ ਵੀ ਕੀਤਾ, ਗੱਲਾਂ ਬਾਤਾਂ ਦੇ ਜਿਹੜਾ ਉਹ ਜ਼ਰੀਏ ਸ਼ਬਦੀ ਹਮਲੇ ਜਿਹੜੇ ਆ ਉਹ ਜ਼ਰੂਰ ਉਹਨਾਂ ਨੇ ਕੀਤੇ। ਉਹਨਾਂ ਨੇ ਕਿਹਾ ਵੀ ਜਿਹੜੀ ਈਰਾਨ ਦੇ ਉਲਟ ਵਾਰ ਚੱਲ ਰਹੀ ਆ ਅਮਰੀਕਾ ਤੇ ਇਜ਼ਰਾਈਲ ਦੀ, ਇਹ ਤੁਰੰਤ ਬੰਦ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ ਆ। ਸੋ ਇੱਕ ਪਾਸੇ ਦੇਖੋ ਹਰਜੋਤ ਸਿੰਘ ਜੀ ਉਹ ਬੰਦਾ ਕਹਿ ਰਿਹਾ ਆ ਜਿਹਨੇ ਯੂਕਰੇਨ ਦੇ ਉੱਤੇ 4 ਸਾਲ ਤੋਂ ਹੱਲਾ ਜਿਹੜਾ ਉਹ ਬੋਲ ਕੇ ਰੱਖਿਆ ਹੋਇਆ ਹੈ। 3.5 ਲੱਖ ਫੌਜੀ ਰਸ਼ੀਆ ਦਾ ਆਲਰੇਡੀ ਮਾਰਿਆ ਜਾ ਚੁੱਕਾ ਹੈਗਾ ਤੇ ਹਾਲਾਤ ਜਿਹੜੇ ਉੱਥੇ ਕੋਈ ਬਾੜੇ ਚੰਗੇ ਨਹੀਂ। ਯੂਕਰੇਨ ਦੇ ਵੀ ਹਾਲਾਤ ਬੜੇ ਮਾੜੇ ਜਿਹੜੇ ਉਹ ਹੈਗੇ ਆ। ਤੇ ਉਹਨਾਂ ਨੇ ਜਿਹੜਾ ਗੋਲਡਨ ਡੋਮ ਦਾ ਕਨਸੈਪਟ ਟਰੰਪ ਲੈ ਕੇ ਆ ਰਹੇ ਆ ਵੀ ਅਸੀਂ ਗੋਲਡਨ ਡੋਮ ਜਿਹੜਾ ਉਹ ਬਣਾਉਣਾ। ਆਇਰਨ ਡੋਮ ਤਾਂ ਵੈਸੇ ਹੁਣ ਕਾਫੀ ਫੇਲ ਹੋਇਆ। ਆਪਾਂ ਦੇਖਿਆ ਵੀ ਈਰਾਨ ਦੀਆਂ ਬਹੁਤ ਸਾਰੀਆਂ ਮਿਜ਼ਾਈਲਸ ਆ ਉਹ ਇਜ਼ਰਾਈਲ ਦੇ ਵਿੱਚ ਵੜਨ 'ਚ ਕਾਮਯਾਬ ਰਹੀਆਂ ਤੇ ਉਹਨੇ ਨੁਕਸਾਨ ਵੀ ਜਿਹੜਾ ਉਹ ਪਹੁੰਚਾਇਆ ਆ। ਸੋ ਗੋਲਡਨ ਡੋਮ ਦੇ ਉੱਤੇ ਵੀ ਉਹਨਾਂ ਨੇ ਅਟੈਕ ਜਿਹੜਾ ਉਹ ਕੀਤਾ। ਇਹਨਾਂ ਨੇ ਜਿਹੜੀ ਸਾਂਝੀ ਜਿਹੜੀ ਹਰਜੋਤ ਸਿੰਘ ਜੀ ਜੁਆਇੰਟ ਸਟੇਟਮੈਂਟ ਜਾਰੀ ਕੀਤੀ, ਜੋ ਕਿ ਯੂਐਸ ਦੇ ਨਾਲ ਮਿਲ ਕੇ ਇਹਨਾਂ ਨਹੀਂ ਕਰ ਸਕੇ ਸੀਗੇ। ਆਈ ਡੋਂਟ ਨੋ ਕੀ ਰੀਜ਼ਨ ਜਿਹੜੇ ਰਹੇ ਹੋਣਗੇ। ਉਹਨਾਂ ਨੇ ਕਿਹਾ ਵੀ ਜਿਹੜੀ ਟ੍ਰੈਚਰਸ ਮਿਲਟਰੀ ਸਟ੍ਰਾਈਕਸ ਆ ਅਗੇਂਸਟ ਅਦਰ ਕੰਟਰੀਜ਼, ਹਾਈਪੋਕ੍ਰਿਟੀਕਲ ਯੂਜ਼ ਆਫ ਨੈਗੋਸੀਏਸ਼ਨ, ਕਹਿੰਦੇ ਵੀ ਇਹ ਕਵਰ ਵਰਤਿਆ ਜਾ ਰਿਹਾ ਇਹਨਾਂ ਸਟ੍ਰਾਈਕਸ ਦੇ ਲਈ, ਪ੍ਰੀਪੇਅਰ ਕਰਨ ਦੇ ਲਈ। ਫਿਰ ਅਸੈਸੀਨੇਸ਼ਨ ਕਰਦੇ ਹੋ ਤੁਸੀਂ ਲੀਡਰਸ ਦੀ, ਸੋਵਰਨ ਸਟੇਟਸ ਦੇ ਡੋਮੈਸਟਿਕ ਪੋਲੀਟੀਕਲ ਸਿਚੁਏਸ਼ਨ ਡੀਸਟੇਬਲਾਈਜ਼ ਹੁੰਦੀ ਆ। ਕਿਡਨੈਪਿੰਗ ਕਰ ਰਹੇ ਆ ਤੁਸੀਂ ਨੈਸ਼ਨਲ ਲੀਡਰਸ ਦੀ ਟਰਾਇਲ ਦੇ ਲਈ ਤੇ ਰਜੀਮ ਚੇਂਜ ਦੇ ਲਈ ਤੁਸੀਂ ਭੜਕਾ ਰਹੇ ਹੋ। ਕਹਿੰਦੇ ਵੀ ਇਹ ਬਹੁਤ ਮਾੜੀ ਜਿਹੜੀ ਉਹ ਚੀਜ਼ ਜਿਹੜੀ ਉਹ ਹੈਗੀ ਆ। ਸੋ ਹੁਣ ਹਰਜੋਤ ਸਿੰਘ ਜੀ ਇਹ ਨਹੀਂ ਪਤਾ ਵੀ ਕਿਉਂਕਿ ਚੀਨ ਵਾਲਾ ਵੀ ਨਾਲ ਹੀ ਇਹ ਗੱਲਾਂ ਦੇ ਵਿੱਚ ਬੋਲ ਰਿਹਾ ਸੀਗਾ ਪੁਤਿਨ ਦੇ ਨਾਲ ਮਿਲ ਕੇ। ਥੋੜੇ ਦਿਨ ਪਹਿਲਾਂ ਤਾਂ ਕਹਿ ਰਹੇ ਸੀਗੇ ਵੀ ਅਸੀਂ ਆ ਵੀ ਕਰ ਦੇਣਾ, ਅਸੀਂ ਉਹ ਵੀ ਕਰ ਦੇਣਾ। ਦੋਨਾਂ ਮੁਲਕਾਂ ਨੇ ਆਪ ਕੱਲੇ ਤੌਰ ਦੇ ਉੱਤੇ ਜਿਹੜੀਆਂ ਗੱਲਾਂ ਆ ਉਹ ਆਖੀਆਂ ਆ। ਸੋ ਸ਼ੀ ਜਿਨਪਿੰਗ ਨੇ ਪੁਤਿਨ ਨੂੰ ਕਿਹਾ ਵੀ ਅੱਜ ਦਾ ਜਿਹੜਾ ਜ਼ਮਾਨਾ ਆ ਵਰਲਡ ਆ ਫਾਰ ਫਰੋਮ ਪੀਸਫੁਲ ਆ, ਯੂਨੀਲੈਟਰਲਿਜ਼ਮ ਤੇ ਜਿਹੜਾ ਹੈਗਮੋਨੀਅਮ ਹੈਗਾ ਆ। ਕਹਿੰਦੇ ਵੀ ਇਹਦੇ ਨਾਲ ਬਹੁਤ ਜ਼ਿਆਦਾ ਖਤਰੇ ਨੇ ਤੇ ਜੰਗਲ ਦਾ ਲਾਅ ਕਹਿੰਦੇ ਵੀ ਇੱਥੇ ਆਉਣ ਵਾਲੇ ਸਮੇਂ 'ਚ ਬਣ ਸਕਦਾ ਹੈਗਾ। ਸੋ ਹਰਜੋਤ ਸਿੰਘ ਜੀ ਇਹ ਦੋ ਲੀਡਰ ਉਹ ਗੱਲਾਂ ਕਰ ਰਹੇ ਸੀ ਜਿਨ੍ਹਾਂ ਦੇ ਆਪਣੇ ਮੁਲਕਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਆਜ਼ਾਦੀ ਨਹੀਂ। ਜੇ ਕੋਈ ਮਾੜਾ ਮੋਟਾ ਵਿਰੋਧ ਕਰਦਾ ਆ ਉਹ ਜਾਂ ਗਾਇਬ ਕਰ ਦਿੱਤਾ ਜਾਂਦਾ, ਜਾਂ ਉਹ ਮਾਰ ਦਿੱਤਾ ਜਾਂਦਾ, ਜਾਂ ਅੰਦਰ ਸਿੱਟ ਦਿੱਤਾ ਜਿਹੜਾ ਉਹ ਜਾਂਦਾ ਆ। ਤੇ ਉਹ ਦੁਨੀਆ ਨੂੰ ਸਬਕ ਜਿਹੜਾ ਉਹ ਸਿਖਾ ਰਹੇ ਸੀ, ਪੜ੍ਹਾ ਰਹੇ ਸੀਗੇ ਵੀ ਨਹੀਂ ਇੱਦਾਂ ਜੀ ਬਹੁਤ ਜ਼ਿਆਦਾ ਜਿਹੜਾ ਉਹ ਖਤਰਾ ਬਣਿਆ ਪਿਆ ਹੈਗਾ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਈਰਾਨ ਦੇ ਸੰਬੰਧ ਦੇ ਵਿੱਚ ਵੀ ਜੋ ਈਰਾਨ ਦੀ ਨੇਵੀ ਆ ਤੇ 에ਅਰ ਫੋਰਸ ਆ ਟੋਟਲੀ ਗੌਨ ਆ, ਉਹ ਪੂਰੀ ਤਰ੍ਹਾਂ ਅਸੀਂ ਖਤਮ ਕਰ ਦਿੱਤੀ ਆ। ਤੇ ਸਾਡਾ ਸਿਰਫ ਹੁਣ ਇਹੀ ਕੁਐਸਚਨ ਹੈਗਾ ਵੀ ਯੂਐਸ ਜਿਹੜਾ ਦੁਬਾਰਾ ਕੀ ਵਾਪਸ ਜਾਊਗਾ ਤੇ ਫਿਨਿਸ਼ ਦਾ ਜੌਬ ਔਰ ਇਫ ਈਰਾਨ ਵਿਲ ਸਾਈਨ ਦਾ ਡਾਕੂਮੈਂਟ। ਸੋ ਕਹਿੰਦੇ ਵੀ ਹਰ ਕੁਝ ਉਹ ਗਵਾ ਚੁੱਕੇ ਆ, ਨੇਵੀ ਵੀ ਚਲ ਗਈ ਆ, 에ਅਰ ਫੋਰਸ ਵੀ ਚਲ ਗਈ ਆ, ਜਸਟ ਅਬਾਊਟ ਐਵਰੀਥਿੰਗ। ਹੁਣ ਸਿਰਫ ਕੁਐਸਚਨ ਇਹੀ ਆ ਵੀ ਅਸੀਂ ਉਹਨਾਂ ਨੂੰ ਜਾ ਕੇ ਫਿਨਿਸ਼ ਅਪ ਕਰ ਦਈਏ ਜਾਂ ਉਹ ਸਾਈਨ ਕਰ ਦੇਣ। ਸੋ ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਯੂਐਸ ਦੀ ਇੱਕ ਕੋਸਟ ਗਾਰਡ ਅਕੈਡਮੀ ਆ ਜੋ ਨਿਊ ਲੰਡਨ ਕਨੈਟੀਕਟ ਦੇ ਵਿੱਚ, ਉੱਥੇ ਵੀ ਜਿਹੜੇ ਪਹੁੰਚੇ ਤੇ ਉੱਥੇ ਵੀ ਉਹਨਾਂ ਨੇ ਇਸ ਬਾਰੇ ਜਿਹੜੀ ਗੱਲਬਾਤ ਆ ਉਹ ਕੀਤੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜਾ ਇਹੀ ਆਖਿਆ ਆ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਵੀ ਆਪਾਂ ਖਤਮ ਕਰ ਦਈਏ ਜਾਂ ਫਿਰ ਉਹਨਾਂ ਦੇ ਸਾਈਨ ਹੋਣ ਦੇ ਇੰਤਜ਼ਾਰ ਜਿਹੜਾ ਉਹ ਕਰੀਏ। ਸੋ ਡੂ ਵੀ ਫਿਨਿਸ਼ ਇਟ ਅਪ ਔਰ ਡੂ ਦੇ ਸਾਈਨ ਡਾਕੂਮੈਂਟ। ਸੋ ਇਹ ਰੋਜ਼ਾਨਾ ਹੀ ਬੇਸਿਕਲੀ ਉਹਨਾਂ ਨੂੰ ਧਮਕੀ ਜਿਹੜੀ ਉਹ ਦੇ ਰਹੇ ਆ। ਉਧਰ ਅਕਸਰ ਜਿਹੜੇ ਕ੍ਰਿਟਿਕਸ ਆ ਉਹਨਾਂ ਦਾ ਕਹਿਣਾ ਹੈ ਵੀ ਇਜ਼ਰਾਈਲ ਦੇ ਕਹੇ ਤੇ ਨੇਤਨਯਾਹੂ ਦੇ ਕਹੇ ਹੀ ਸਾਰਾ ਕੁਝ ਟਰੰਪ ਤੇ ਅਮਰੀਕਾ ਨੇ ਜਿਹੜਾ ਉਹ ਕੀਤਾ ਆ। ਉਸ ਬਾਬਤ ਅੱਜ ਟਰੰਪ ਉਹਨਾਂ ਨੇ ਕਿਹਾ ਵੀ ਨੇਤਨਯਾਹੂ ਵਿਲ ਡੂ ਵਟ ਐਵਰ ਆਈ ਵਾਂਟ ਹਿਮ ਟੂ ਡੂ।
ਜਦ ਇਜ਼ਰਾਈਲ ਦੇ ਬਾਬਤ ਪੁੱਛਿਆ ਗਿਆ ਵੀ ਕੀ ਉਹ ਈਰਾਨ ਨੂੰ ਸਟ੍ਰਾਈਕ ਤਾਂ ਨਹੀਂ ਜਿਹੜਾ ਉਹ ਕਰਨ ਜਿਹੜੇ ਉਹ ਜਾ ਰਹੇ ਹੈਗੇ। ਸੋ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਵੀ ਕਦੀ ਦੇਰ ਤੱਕ ਜਿਹੜਾ ਪ੍ਰਾਈਮ ਮਿਨਿਸਟਰ ਆ ਇਜ਼ਰਾਈਲ ਦਾ ਉਹ ਲੁਕਿਆ ਰਹੂਗਾ। ਤੇ ਟਰੰਪ ਹੁਣਾਂ ਦਾ ਬਿਆਨ ਸੀਗਾ ਹੀ ਇਜ਼ ਫਾਈਨ ਹੀ ਵਿਲ ਡੂ ਵਾਟਐਵਰ ਆਈ ਵਾਂਟ ਹਿਮ ਟੂ ਡੂ। ਉਹਨਾਂ ਨੇ ਇੱਕ ਪੋਲ ਦਾ ਜ਼ਿਕਰ ਕੀਤਾ, ਕਹਿੰਦੇ ਜੀ ਉਹਦੇ ਲਈ 99% ਅਪਰੂਵਲ ਰੇਟਿੰਗ ਆ ਇਜ਼ਰਾਈਲ ਦੇ ਵਿੱਚ। ਸੋ ਕਿਸੇ ਨੇ ਇੰਡੀਪੈਂਡੈਂਟਲੀ ਅਸੀਂ ਵੀ ਇਸ ਨੂੰ ਵੈਰੀਫਾਈ ਨਹੀਂ ਜਿਹੜਾ ਉਹ ਕਰ ਸਕੇ। ਕਹਿੰਦੇ ਵੀ ਜੇ ਮੈਂ ਰਨ ਕਰਾਂ ਪ੍ਰਾਈਮ ਮਿਨਿਸਟਰ ਦੇ ਲਈ ਮੇ ਬੀ ਆਈ ਡੂ ਆਫਟਰ ਆਈ ਡੂ ਦਿਸ ਆਈਲ ਗੋ ਟੂ ਇਜ਼ਰਾਈਲ ਐਂਡ ਰਨ ਫॉर ਪ੍ਰਾਈਮ ਮਿਨਿਸਟਰ। ਵੀ ਮੈਂ ਉੱਥੇ ਦੇ ਪ੍ਰਾਈਮ ਮਿਨਿਸਟਰ ਦੇ ਲਈ ਵੀ ਜਿਹੜਾ ਉੱਥੇ ਰਨ ਕਰ ਸਕਦਾ। ਵੀ ਏਡੀ ਸ਼ਾਨਦਾਰ ਜਿਹੜੀ ਮੇਰੀ ਸਿਚੁਏਸ਼ਨ ਉੱਥੇ ਜਿਹੜੀ ਹੈਗੀ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਹੋਣਾ ਨੇ ਇਸ ਬਾਬਤ ਬਿਆਨ ਦਿੱਤਾ। ਨਾਲ ਹੀ ਟਰੰਪ ਹੋਣਾ ਨੇ ਕਿਹਾ ਹੀ ਇਜ਼ ਇਨ ਨੋ ਹਰੀ, ਕੋਈ ਕਹਿੰਦਾ ਵੀ ਕਾਹਲੀ ਨਹੀਂ ਹੈਗੀ ਉਹਨਾਂ ਨੂੰ ਡੀਲ ਬਣਾਉਣ ਦੇ ਲਈ। ਯੂਐਸ ਪ੍ਰੈਜ਼ੀਡੈਂਟ ਨੇ ਈਰਾਨ ਨੂੰ 2 ਤੋਂ 3 ਦਿਨ ਜਿਹੜੇ ਉਹ ਦਿੱਤੇ ਆ ਤੇ ਨਾਲ ਜਿਹੜਾ ਕਿਹਾ ਆ ਵੀ ਜਿਹੜੇ ਡਿਪਟੀ ਜੇਡੀ ਵੈਂਸ ਆ ਉਹ ਦੋਨਾਂ ਸਾਈਡਸ ਦੇ ਨਾਲ ਗੱਲਬਾਤ ਕਰ ਰਹੇ ਆ ਤੇ ਕਹਿੰਦੇ ਵੀ ਲੋਟ ਆਫ ਪ੍ਰੋਗਰੈਸ ਜਿਹੜੀ ਆ ਉਹ ਜਿਹੜੀ ਇਸ ਦੇ ਵਿੱਚ ਅੱਗੇ ਵਧੀ ਹੈਗੀ ਆ। ਸੋ ਉਧਰ ਈਰਾਨ ਦੀ ਫੁੱਟਬਾਲ ਟੀਮ ਅਜੇ ਵੀ ਵੇਟ ਕਰ ਰਹੀ ਆ ਵੀ ਉਹਨਾਂ ਨੂੰ ਯੂਐਸ ਦਾ ਵੀਜ਼ਾ ਮਿਲੂਗਾ ਜਾਂ ਨਹੀਂ ਮਿਲੂਗਾ ਵਰਲਡ ਕੱਪ ਦੇ ਲਈ। ਸੋ ਮਹੀਨੇ ਕੁ ਬਾਅਦ ਇਹਨਾਂ ਦਾ ਜਿਹੜੇ ਮੈਚਿਸ ਆ ਵਰਲਡ ਕੱਪ ਦੇ ਮੈਚਿਸ ਆ ਉਹ ਸ਼ੁਰੂ ਹੋਣ ਜਾ ਰਹੇ ਆ। ਇਹਨਾਂ ਦਾ ਪਹਿਲਾ ਮੈਚ ਹਰਜੋਤ ਸਿੰਘ ਜੀ ਸ਼ੁਰੂਆਤ ਹੋਣੀ ਆ ਜੂਨ 15 ਨੂੰ, ਜਿੱਥੇ ਜਿਹੜਾ ਨਿਊਜ਼ੀਲੈਂਡ ਦੇ ਉਲਟ ਇਹਨਾਂ ਨੇ ਆਪਣਾ ਗੇਮ ਖੇਡਣੀ ਆ। ਫਿਰ ਉਸੇ ਹੀ ਸ਼ਹਿਰ ਦੇ ਵਿੱਚ ਬੈਲਜੀਅਮ ਦੇ ਉਲਟ ਜਿਹੜਾ ਉਹਨਾਂ ਦਾ ਮੈਚ ਹੋਣਾ ਤੇ ਫਿਰ ਇਜਿਪਟ ਦੇ ਨਾਲ ਉਹਨਾਂ ਦਾ ਸਿਆਟਲ ਦੇ ਵਿੱਚ ਮੈਚ ਹੋਣਾ ਆ। ਹੁਣ ਕਹਿੰਦੇ ਵੀ ਉਹ ਪਲਾਨ ਕਰ ਰਹੇ ਆ ਇਰਾਨੀਅਨ ਫੁੱਟਬਾਲ ਟੀਮ ਵੀਜ਼ਾ ਅਪਲਾਈ ਕਰਨ ਦੇ ਲਈ ਕੈਨੇਡੀਅਨ ਐਮਬੈਸੀ ਦੇ ਵਿੱਚ ਜਿਹੜੀ ਟਰਕੀ ਦੇ ਵਿੱਚ ਹੁੰਦੀ ਆ, ਕਿਉਂਕਿ ਕੁਝ ਮੈਚ ਸ਼ਾਇਦ ਟਰਕੀ ਦੇ ਵਿੱਚ ਵੀ ਹੋਣੇ ਆ ਪਰ ਇਹਨਾਂ ਦੇ ਸਾਰੇ ਮੈਚ ਮੈਨੂੰ ਲੱਗਦਾ ਅਮਰੀਕਾ ਦੇ ਵਿੱਚ ਹੀ ਜਿਹੜੇ ਉਹ ਹੈਗੇ ਆ। ਸੋ ਇਹ ਜਿਹੜੀ ਚੀਜ਼ ਆ ਉਹ ਦੇਖੀ ਗਈ ਆ। ਉਧਰ ਹਰਜੋਤ ਸਿੰਘ ਜੀ ਗਾਜ਼ਾ ਨੂੰ ਜਿਹੜਾ ਫਲੋਟੀਲਾ ਕਰਕੇ ਜਿਹੜੀਆਂ ਕਈ ਕਿਸ਼ਤੀਆਂ ਰਾਹਤ ਸਮੱਗਰੀ ਲੈ ਕੇ ਜਾ ਰਹੀਆਂ ਸੀ ਉਹਨਾਂ ਸਾਰਿਆਂ ਨੂੰ ਇਜ਼ਰਾਈਲ ਦੀ ਫੋਰਸਿਸ ਨੇ ਰਾਹ ਦੇ ਵਿੱਚ ਡੱਕ ਲਿਆ ਆ। ਉਸ ਬਾਬਤ ਨੀਦਰਲੈਂਡ ਨੇ ਇਜ਼ਰਾਈਲੀ ਐਨਵੋਏ ਜਿਹੜੇ ਆ ਉਹ ਜਿਹੜੀ ਗਾਜ਼ਾ ਫਲੋਟੀਲਾ ਐਕਟਿਵਿਸਟ ਅਬਿਊਜ਼ ਆ ਉਸ ਬਾਬਤ ਉਹਨਾਂ ਨੂੰ ਸੱਦਿਆ ਜਿਹੜਾ ਹੋ ਗਿਆ ਆ। ਉੱਥੇ ਜਿਹੜੀਆਂ ਤਸਵੀਰਾਂ ਕੋ ਸਾਂਝੀਆਂ ਹੋਈਆਂ ਸੀਗਾ ਉਹਨਾਂ ਦੇ ਇਜ਼ਰਾਈਲ ਦੇ ਕੋਈ ਇੱਕ ਐਕਸਟ੍ਰੀਮਿਸਟ ਮਿਨਿਸਟਰ ਹੈਗੇ ਆ ਬੈਨ ਗਵੀਰ, ਉਹਨਾਂ ਨੇ ਜਿਹੜੇ ਫਲੋਟੀਲਾ ਦੇ ਵਿੱਚ ਜਿਹੜੇ ਆ ਰਹੇ ਲੋਕ ਸੀਗੇ ਉਹਨਾਂ ਐਕਟਿਵਿਸਟ ਨੂੰ ਡਿਟੇਨ ਕੀਤੀਆਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਆ। ਤੇ ਜਿਹੜੇ ਡੱਚ ਵਾਲੇ ਆ ਨੀਦਰਲੈਂਡਸ ਵਾਲੇ ਉਹ ਕਹਿ ਰਹੇ ਆ ਵੀ ਇਹ ਬੇਸਿਕ ਹਿਊਮਨ ਡਿਗਨਿਟੀ ਨੂੰ ਵਾਇਓਲੇਟ ਕਰਦੀਆਂ ਆ ਇਦਾਂ ਦੀਆਂ ਜਿਹੜੀਆਂ ਉਹ ਡਿਟੇਨੀਜ਼ ਦੇ ਨਾਲ ਜੋ ਕੀਤਾ ਜਾ ਰਿਹਾ ਹੈਗਾ ਆ। ਇਸੇ ਸੰਬੰਧ ਦੇ ਵਿੱਚ ਕੈਨੇਡਾ ਨੇ ਵੀ ਜਿਹੜਾ ਇਜ਼ਰਾਈਲੀ ਅੰਬੈਸਡਰ ਆ ਜਿਹੜੀ ਬੈਨ ਗਵੀਰ ਦੀ ਵੀਡੀਓ ਆਈ ਆ ਉਸ ਦੇ ਬਾਬਤ ਉਹਨਾਂ ਨੂੰ ਵੀ ਸਮਨ ਜਿਹੜੇ ਉਹ ਭੇਜੇ ਆ ਵੀ ਤੁਸੀਂ ਇਹਨਾਂ ਲੋਕਾਂ ਦੇ ਨਾਲ ਕੀ ਅਤਿਆਚਾਰ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਦੇਖਣ ਨੂੰ ਮਿਲ ਰਹੀ ਆ। ਟਰਕੀ ਨੇ ਵੀ ਇਜ਼ਰਾਈਲ ਦੀ ਉਹ ਜਿਹੜੀ ਵੀਡੀਓ ਇਸ ਟਾਈਮ ਸਾਹਮਣੇ ਆਈ ਆ ਕਹਿੰਦੇ ਵੀ ਇਹ ਬਾਰਬੈਰਿਕ ਆ ਵੀ ਬਹੁਤ ਘਿਨਾਉਣੀ ਆ ਰਾਖਸ਼ੀ ਸੋਚ ਵਾਲੀ ਜਿਹੜੀ ਮੈਂਟੈਲਿਟੀ ਆ ਉਹਦੇ ਤਹਿਤ ਇਜ਼ਰਾਈਲ ਦਾ ਜਿਹੜਾ ਮਿਨਿਸਟਰ ਆ ਉਹ ਇਸ ਦੇ ਵਿੱਚ ਕਰ ਰਿਹਾ ਆ। ਟਰਕੀ ਵਾਲਿਆਂ ਨੇ ਤੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਜਿਹੜਾ ਮਿਨਿਸਟਰ ਆ ਇਸ ਦੇ ਵਿੱਚ ਇਹ ਜੈਨੋਸਾਈਡ ਕੈਰੀ ਜਿਹੜੇ ਉਹ ਕਰ ਰਹੇ ਆ ਉਹਨਾਂ ਦਾ ਇਹ ਮੇਨ ਐਕਟਰ ਆ ਜੋ ਇਜ਼ਰਾਈਲ ਦੇ ਦੁਆਰਾ ਗਾਜ਼ਾ ਦੇ ਵਿੱਚ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਜਿਸ ਤਰੀਕੇ ਦੇ ਹਰਜੋਤ ਸਿੰਘ ਜੀ ਗੱਲ ਬਣ ਰਹੀ ਆ ਲੱਗਦਾ ਵੀ ਈਰਾਨ ਤੋਂ ਬਾਅਦ ਦੇ ਵਿੱਚ ਜੇ ਮਿਡਲ ਈਸਟ ਦੇ ਵਿੱਚ ਦੇਖਿਆ ਜਾਵੇ ਟਰਕੀ ਜਾਂ ਪਾਕਿਸਤਾਨ ਦਾ ਅਗਲਾ ਨੰਬਰ ਜਿਹੜਾ ਇਸ ਬਾਬਤ ਹੋ ਸਕਦਾ ਹੈ। ਅਗਲੀ ਖਬਰ ਵੱਲ ਚਲੀਏ ਤੇ ਇੰਡੀਆ ਦਾ ਜਿਹੜਾ ਰੁਪਈਆ ਆ ਉਹ ਧੜਾ ਧੜ ਥੱਲੇ ਨੂੰ ਡਿੱਗਦਾ ਜਾ ਰਿਹਾ ਆ। ਅੱਜ ਇੱਕ ਯੂਐਸ ਡਾਲਰ ਦੇ ਮੁਕਾਬਲੇ ਇੰਡੀਆ ਦੇ ਰੁਪਈਆ ਜਿਹੜਾ ਆ 97 ਰੁਪਏ ਹੋ ਗਿਆ ਹੈਗਾ। ਸੋ ਜੋ ਈਰਾਨ ਦੇ ਵਿੱਚ ਸਟੇਟ ਆਫ ਹਾਰਮੋਜ਼ ਆ ਉੱਥੇ ਸਾਰਾ ਕੁਝ ਸ਼ਟਡਾਊਨ ਆ ਉਹਨੂੰ ਲੈ ਕੇ ਇੰਡੀਆ ਦੇ ਕੱਲ ਬਲੂਮਬਰਗ ਨੇ ਵੀ ਬਹੁਤ ਵੱਡੀ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਇੰਡੀਆ ਦੀ ਜਿਹੜੀ ਰੈਸਟੋਰੈਂਟ ਇੰਡਸਟਰੀ ਆ, ਹਾਲਾਂਕਿ ਇੰਡੀਆ ਆਪਣੇ ਆਪ ਨੂੰ ਚੌਥਾ ਜਾਂ ਪੰਜਵਾਂ ਦੁਨੀਆ ਦਾ ਜਿਹੜਾ ਮੁਲਕ ਸਮਝਦਾ ਹੈਗਾ ਇਕਨੋਮੀ ਸਮਝਦੇ ਆ, ਪਰ ਉਹਨਾਂ ਦੀ ਕਹਿੰਦੇ ਵੀ ਰੈਸਟੋਰੈਂਟ 48 ਆਵਰ 'ਚ ਬੰਦ ਹੋ ਜਾਣੇ ਮੈਜੋਰਟੀ 'ਚ, ਕਿਉਂਕਿ ਉੱਥੇ ਜਿਹੜੀ ਗੈਸ ਆ ਰੈਸਟੋਰੈਂਟ 'ਚ ਯੂਜ਼ ਹੁੰਦੀ ਉਹ ਮਿਲ ਹੀ ਨਹੀਂ ਰਹੀ ਹੈਗੀ ਤੇ ਜੇ ਮਿਲਦੀ ਵੀ ਆ ਤੇ 5000 ਰੁਪਏ ਨੂੰ ਸਿਲੰਡਰ ਬਲੈਕ ਦੇ ਵਿੱਚ ਮਿਲ ਰਿਹਾ ਹੈਗਾ ਤੇ ਜੋ ਰਿਜ਼ਰਵ ਉਹਨਾਂ ਦੇ ਕੋਲ ਹੈ ਨਹੀਂ ਹੈਗਾ। ਸੋ ਜੇ ਇੱਕ ਹਫ਼ਤਾ ਵੀ ਹੋਰ ਅਟਕ ਗਏ ਤੇ ਦਿੱਲੀ ਵਰਗੇ ਜਿਹੜੇ ਸ਼ਹਿਰ ਆ ਉੱਥੇ ਬਹੁਤ
ਬੁਰਾ ਹਾਲ ਆ, ਰੈਸਟੋਰੈਂਟਾਂ ਦੇ ਕੋਲ ਗੈਸ ਨਹੀਂ ਤੇ ਲੋਕਾਂ ਦੇ ਜਿਹੜੇ ਰੈਸਟੋਰੈਂਟ ਆ ਉਹ ਬੰਦ ਹੋ ਰਹੇ ਹੈਗੇ ਆ। ਸੋ ਅੱਜ ਜਿਹੜਾ ਰੁਪਈਆ ਆ ਉਹ 96 ਰੁਪਏ ਤੇ 96 ਪੈਸੇ ਰੋਇਟਰਸ ਜਿਹੜਾ ਦੱਸ ਰਿਹਾ ਵੀ ਲਗਭਗ 97 ਰੁਪਏ ਜਿਹੜੀ ਇਹਦੀ ਕੀਮਤ ਪਹੁੰਚ ਚੁੱਕੀ ਹੈਗੀ। Yeah. ਸੋ ਪਿਛਲੇ ਕੁਛ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਇਹ ਥੱਲੇ ਨੂੰ ਜਿਹੜਾ ਹੋ ਗਿਆ ਆ। 10 ਦਿਨ ਪਹਿਲਾਂ ਇਹ 94 ਕੁ ਰੁਪਈਏ ਦੇ ਉੱਤੇ ਸੀਗਾ ਤੇ ਹੁਣ ਦੇਖੋ 97 ਦੇ ਇਰਦ ਗਿਰਦ ਪਹੁੰਚ ਗਿਆ। ਸੋ ਇਸੇ ਰਫ਼ਤਾਰ ਦੇ ਨਾਲ ਜੇ ਮੋਦੀ ਜੀ ਰੁਪਈਏ ਨੂੰ ਲੈ ਕੇ ਜਾਂਦੇ ਰਹੇ ਤਾਂ 100 ਨੂੰ ਪਾਰ ਇਹਨਾਂ ਨੇ ਸੈਂਕੜਾ ਪੂਰਾ ਕਰ ਲੈਣਾ। ਮੈਨੂੰ ਲੱਗਦਾ IPL ਵੀ ਉੱਥੇ ਕੰਪਲੀਟ ਨਹੀਂ ਹੋਣੀ ਤੇ ਉਸ ਤੋਂ ਪਹਿਲਾਂ 100 ਨੂੰ ਜਿਹੜਾ ਉਹ ਗੱਲ ਜਿਹੜੀ ਉਹ ਪਹੁੰਚ ਜਾਣੀ ਜਿਹੜੀ ਉਹ ਹੈਗੀ ਆ। ਸੋ ਉੱਦਾਂ ਤੇਲ ਦੀਆਂ ਕੀਮਤਾਂ ਹਰਜੋਤ ਸਿੰਘ ਜੀ ਅੱਜ 5% ਡਿੱਗੀਆਂ ਜਦੋਂ ਟਰੰਪ ਹੋਣਾ ਨੇ ਕਿਹਾ ਵੀ ਮੈਨੇਜ ਕਰਨਗੇ ਉਹ ਮਾਰਕੀਟਸ ਨੂੰ ਇਰਾਨ ਨੂੰ ਜਿਹੜਾ ਉਹ ਲੈ ਕੇ ਬ੍ਰੈਂਟ ਆਇਲ, ਪਰ ਫਿਰ ਵੀ ਅਜੇ 100 ਤੋਂ ਪਾਰ ਹੀ ਜਿਹੜਾ ਉਹ ਚੱਲ ਰਿਹਾ ਹੈਗਾ ਆ। ਅਜੇ ਵੀ 105 106 ਦੇ ਇਰਦ ਗਿਰਦ ਬ੍ਰੈਂਟ ਦਾ ਜਿਹੜਾ ਕੱਚੇ ਤੇਲ ਦੀ ਕੀਮਤ ਆ ਉਹ ਚੱਲ ਰਹੀ ਆ। ਤੇ ਜਿੱਦਾਂ ਜਿਹੜਾ ਹਰਜੋਤ ਸਿੰਘ ਜੀ ਤੁਸੀਂ ਮੰਜ਼ਰ ਦੱਸ ਰਹੇ ਆ ਭਾਰਤ ਨੂੰ ਜਿਹੜਾ ਉਹ ਲੈ ਕੇ ਉੱਥੇ ਦੇ ਲੋਕਾਂ ਦੇ ਲਈ ਬੜੀ ਮੁਸ਼ਕਲ ਦਾ ਸਬੱਬ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਉਹ ਦਿਖਾ ਰਿਹਾ ਹੈਗਾ ਆ ਵੀ ਪਤਾ ਨਹੀਂ ਕੀ ਜਿਹੜਾ ਇਸ ਟਾਈਮ ਬਣੂਗਾ। ਹਾਹਾਕਾਰ ਇਸ ਟਾਈਮ ਮਚੀ ਆ। ਉੱਦਾਂ ਇਹ ਆ ਹਰਜੋਤ ਸਿੰਘ ਜੀ ਵੀ ਜਿਹੜੇ ਮੋਦੀ ਸਾਹਿਬ ਨੇ ਉਹ ਘੁੰਮ ਫਿਰ ਰਹੇ ਨੇ ਤੇ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਕਈ ਥਾਵਾਂ ਦੇ ਉੱਤੇ ਕਰਨਾ ਪੈ ਰਿਹਾ। ਹੁਣ ਤੁਸੀਂ ਦੇਖ ਲਓ, ਆਪਾਂ ਕੱਲ ਜਿਹੜੀ ਖਬਰ ਸ਼ੇਅਰ ਕੀਤੀ ਸੀਗੀ ਉਹ ਨਾਰਵੇ ਦੀ ਜਿਹੜੀ ਜਰਨਲਿਸਟ ਆ ਉਸ ਦੇ ਜਿਹੜੇ ਚੈਨਲ ਆ ਉਸ ਦੇ ਜਿਹੜੇ ਅਕਾਊਂਟ ਆ ਉਹ ਇੰਡੀਆ 'ਚ ਬਲੌਕ ਵੀ ਕਰ ਦਿੱਤੇ ਗਏ ਆ। ਉਹ ਐ ਉਂਗਲਾ ਕਰ ਕਰਕੇ ਗੱਲਾਂ ਕਰਦਾ ਸੀਗਾ, ਨਹੀਂ ਜੀ ਇਹ ਹੈ ਉਹ ਹੈ, ਜੋ ਆਦਤ ਹੀ ਹੁੰਦੀ ਆ ਉੱਥੋਂ ਦੇ ਮਿਨਿਸਟਰਾਂ ਦੀ ਤੇ ਉਹਨਾਂ ਲੋਕਾਂ ਦੀ। ਸਵਾਲ ਦਾ ਜਵਾਬ ਨਹੀਂ ਜਿਹੜਾ ਉਹ ਦੇਣਾ, ਬਸ ਆਪਣੀਆਂ ਜਿਹੜੀਆਂ ਅਵਲੀਆਂ ਟਪਲੀਆਂ ਜਿਹੜੀਆਂ ਉਹਨਾਂ ਨੇ ਮਾਰੀ ਜਾਣੀਆਂ ਉਹ ਬਲੌਕ ਕਰਤੇ। ਉਹ ਵਿਚਾਰੀ ਕੋ ਲੌਗਇਨ ਵੀ ਨਹੀਂ ਜਿਹੜਾ ਉਹ ਹੋ ਪਾ ਰਿਹਾ। ਇੰਨਾ ਜਿਹੜਾ ਉਸਦੇ ਦੁਆਲੇ ਉੱਥੋਂ ਦੇ ਭਾਜਪਾਈ ਟਰੋਲ ਆ ਉਹਦੇ ਮਗਰ ਹੋਏ ਪਏ ਹੈਗੇ ਆ ਜੀ। ਸੋ ਬਿਲਕੁਲ ਦੇਖੋ, ਉਸ ਜਿਹੜੀ ਜਰਨਲਿਸਟ ਆ ਨਾਰਵੇ ਦੇ ਵਿੱਚ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਪਹੁੰਚੇ ਆ ਤੇ ਜਦੋਂ ਉਹ ਉੱਥੇ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਮਿਲ ਕੇ ਜਾਣ ਲੱਗੇ ਸੀ ਤਾਂ ਉਸ ਟਾਈਮ ਦੇ ਉੱਤੇ ਉਹਨੇ ਕੁਐਸਚਨ ਪੁੱਛਿਆ ਵੀ ਤੁਸੀਂ ਸਾਡੇ ਮੁਲਕ ਜਿਹੜਾ ਛੋਟਾ ਜਿਹਾ ਮੁਲਕ ਆ ਨਾਰਵੇ ਜੋ ਦੁਨੀਆ ਦੇ ਫਰੀडम ਆਫ ਪ੍ਰੈਸ ਦੇ ਵਿੱਚ ਨੰਬਰ 1 ਤੇ ਆਂਦਾ ਤੇ ਇੰਡੀਆ 157 ਤੇ ਆਂਦਾ ਵੀ ਤੁਸੀਂ ਕੁਐਸਚਨ ਪ੍ਰੈਸ ਦੇ ਕਿਉਂ ਨਹੀਂ ਜਿਹੜੇ ਆਨਸਰ ਕਰਦੇ ਹੈਗੇ। ਤੇ ਮੋਦੀ ਹੁਣੀ ਮੂੰਹ ਪਰੇ ਨੂੰ ਕਰਕੇ ਜਿਹੜੇ ਚੱਲ ਗਏ। ਉਹ ਤੋਂ ਬਾਅਦ ਜੋ ਇੰਡੀਆ 'ਚ ਮੋਦੀ ਹੁਣਾਂ ਦੇ ਭਗਤ ਆ ਉਹਨਾਂ ਨੇ ਉਸ ਦਾ ਜਿਹੜਾ ਚੈਨਲ ਆ ਜਿੰਨੇ ਵੀ ਟਵਿੱਟਰ ਅਕਾਊਂਟ ਇੰਸਟਾਗ੍ਰਾਮ ਹੋਰ ਬੰਦ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ। ਇੰਡੀਆ 'ਚ ਤਾਂ ਆਲਰੇਡੀ ਬੰਦ ਵੀ ਹੋ ਗਿਆ। ਸੋ ਹਜੇ ਉਹ ਉੱਥੋਂ ਨਿਕਲੇ ਸੀ, ਇਟਲੀ ਵੱਲ ਨੂੰ ਗਏ ਤੇ ਮੁੜ ਕੇ ਨਾਰਵੇ ਦੇ ਇੱਕ ਨਿਊਜ਼ਪੇਪਰ ਨੇ ਜਿਹੜਾ ਮੋਦੀ ਹੁਣਾਂ ਦਾ ਸਪੇਰਾ ਵਾਲਾ ਬਣਾ ਕੇ ਨਾ ਇੱਕ ਕਾਰਟੂਨ ਬਣਾਤਾ। ਹੁਣ ਉੱਥੇ ਉਹ ਰੌਲਾ ਪੈ ਰਿਹਾ ਵੀ ਦੇਖੋ ਜੀ ਇਹ ਤਾਂ ਇੰਡੀਆ ਦੇ ਉੱਤੇ ਹਮਲਾ ਹੋ ਗਿਆ ਵੀ ਮੋਦੀ ਸਾਹਿਬ ਤਾਂ ਇੱਕ ਸੱਪ ਨੂੰ ਕੱਢ ਰਹੇ ਆ ਪਟਾਰੀ ਦੇ ਵਿੱਚੋਂ, ਉਹਦਾ ਜਿਹੜਾ ਇੱਕ ਤਰ੍ਹਾਂ ਨਾਲ ਕਾਰਟੂਨ ਬਣਾ ਦਿੱਤਾ ਹੈਗਾ ਆ। ਸੋ ਉਹ ਤੋਂ ਬਾਅਦ ਨਾਰਵੇ ਦੇ ਵਿੱਚ ਇੱਕ ਇੰਡੀਅਨ ਜਿਹੜੇ ਆਫੀਸ਼ੀਅਲਸ ਆ ਉਹਨਾਂ ਦੀ ਵੀ ਪ੍ਰੈਸ ਕਾਨਫਰੰਸ ਹੋਈ। ਉਹ 'ਚ ਵੀ ਜਦੋਂ ਉਹ ਬੀਬੀ ਨੇ ਕੁਐਸਚਨ ਪੁੱਛਿਆ ਜਰਨਲਿਸਟ ਨੇ ਵੀ ਤੁਸੀਂ ਕਿਉਂ ਇਹ ਕਰਦੇ ਹੈਗੇ ਆ, ਉਹ ਕਹਿੰਦੇ ਜੀ ਨਹੀਂ ਸਾਡੇ ਤਾਂ ਫਰੀडम ਆਫ ਸਪੀਚ ਸਾਰਾ ਕੁਝ ਹੈਗਾ ਆ ਤੇ ਸਾਡਾ ਤਾਂ ਗਾਂਧੀ ਦਾ ਮੁਲਕ ਆ, ਸਾਡਾ ਸਿਵਲਾਈਜੇਸ਼ਨ ਪੁਰਾਣੀ ਆ। ਤੇ ਉਹ ਕਹਿੰਦੀ ਵੀ ਫੇਰ ਏਦਾਂ ਪ੍ਰੈਸ ਕਾਨਫਰੰਸ ਕਾਹਤੇ ਨਹੀਂ ਹੋ ਰਹੀ, ਪ੍ਰੈਸ ਦੇ ਦੁਆਲੇ ਕਾਹਤੇ ਹੁੰਦੇ ਆ। ਨਹੀਂ ਉਹਨਾਂ ਨੇ ਕਿਹਾ ਵੀ ਸਵਾਲ ਦਾ ਜਵਾਬ ਦੇਣਗੇ, ਕਹਿੰਦੇ ਅਗਲਾ ਸਵਾਲ ਪੁੱਛੋ। ਸੋ ਉਹ ਕਹਿੰਦਾ ਵੀ ਕੋਰਟਾਂ 'ਚ ਜਾ ਸਕਦੇ ਆ। ਉਹ ਕਹਿੰਦੀ ਵੀ ਇਹੀ ਤਾਂ ਮੈਂ ਕੁਐਸਚਨ ਪੁੱਛ ਰਹੀ ਆ ਵੀ ਜੇ ਤੁਹਾਡੀ ਫਰੀडम ਆਫ ਐਕਸਪ੍ਰੈਸ਼ਨ ਜਾਂ ਫਰੀडम ਆਫ ਪ੍ਰੈਸ ਕਿਉਂ ਨਹੀਂ ਹੈਗੀ ਵੀ ਤੁਸੀਂ ਕਹਿੰਦੇ ਕੋਰਟ ਬੜਾ ਦੇਖੋ ਉੱਥੇ ਨਾ ਸੰਵਿਧਾਨ ਦਾ ਜਿਹੜਾ ਹੋਕਾ ਦੇਈ ਜਾਂਦਾ ਸੀ ਬੋਲਣ, ਤੁਸੀਂ ਕਿਸੇ ਨੂੰ ਉੱਥੇ ਦਿੰਦੇ ਨਹੀਂ ਆ। ਸਾਡਾ ਵੀ ਚੈਨਲ ਉੱਥੇ ਬੰਦ ਆ, ਸਭ ਨੂੰ ਜਿਹੜਾ ਪਤਾ ਆ, ਕੋਈ ਉੱਥੇ ਦੇਖ ਨਹੀਂ ਸਕਦਾ, ਕਰ ਨਹੀਂ ਸਕਦੇ। ਸਾਡੇ ਵਰਗੇ ਹੋਰ ਪਤਾ ਨਹੀਂ ਕਿੰਨੇ ਕਾ ਜਿਹੜਾ ਕੁਝ ਕਹਿੰਦੇ ਆ ਤੇ ਉਹ ਏਦਾਂ ਆ। ਸੋ ਇਹ ਬੀਬੀ ਨੂੰ ਵੀ ਜਿਹੜਾ ਹੁਣ ਅੰਦਾਜ਼ਾ ਜਿਹੜਾ ਹੋ ਗਿਆ, ਪਰ ਉਹਨੂੰ ਅੰਦਾਜ਼ਾ ਪਹਿਲਾਂ ਹੀ ਸੀਗਾ। ਜਿਹੜੀ ਜਰਨਲਿਸਟ ਸੀਗੀ ਨਾਰਵੇ ਦੀ ਜਿਹੜੀ ਜਰਨਲਿਸਟ ਆ ਵੀ ਉਹਨੇ ਸਾਰੀਆਂ ਚੀਜ਼ਾਂ ਦੇਖੀਆਂ। ਹੈਲੀ ਯੰਗ ਸਵੈਨਸਨ ਸੋ ਕਹਿੰਦੇ ਵੀ ਇਟਸ ਅ ਸਮਾਲ ਪ੍ਰਾਈਸ, ਆਈ ਨੋ ਵੀ ਇਹ ਮੈਨੂੰ ਪੇ ਕਰਨਾ ਹੀ ਜਿਹੜਾ ਉਹ ਪੈਣਾ ਸੀਗਾ। ਸੋ ਸਮਾਲ ਪ੍ਰਾਈਸ ਟੂ ਪੇ ਫਾਰ ਪ੍ਰੈਸ ਫਰੀडम, ਇਹ ਉਸਦੇ ਬਾਬਤ। ਹੁਣ ਜਿਹੜੇ ਨੋਇਡਾ ਵਾਲੇ ਉੱਥੇ ਦੇ ਚੈਨਲ ਆ ਉਹ ਲੱਗੇ ਹੋਏ ਆ ਇਸ ਦੀਆਂ ਪੁਰਾਣੀਆਂ ਅਗਲੀਆਂ ਪਿਛਲੀਆਂ ਜਿਹੜੀਆਂ ਉਹ ਕੱਢਣ ਦੇ ਲਈ। ਇੱਕ ਇਹ ਚੀਜ਼ ਦਾ ਜਿਹੜਾ ਸਵਾਲ ਪੁੱਛਣ ਦੇ ਖਾਤਰ
ਵੀ ਕੀ ਤੁਸੀਂ ਇੱਕ ਫਰੀਐਸਟ ਪ੍ਰੈਸ ਦੇ ਸਵਾਲਾਂ ਦਾ ਜਵਾਬ ਜਿਹੜਾ ਉਹ ਦਓਗੇ। ਮੈਂ ਕਹਿੰਦਾ ਵੀ ਬਹੁਤ ਤਗੜੀ ਆ ਇਸ ਬੀਬੀ ਦੇ ਬੁਲਹਾਰੇ ਜਾਂਦੇ ਆ ਵੀ ਇਹਨੇ ਫਿਰ ਵੀ ਦਮ ਕੀਤਾ, ਤਗੜਾ ਜਿਹੜਾ ਉਹ ਕੰਮ ਕੀਤਾ ਤੇ ਉਹ ਚੀਜ਼ਾਂ ਜਿਹੜੀਆਂ ਉਹ ਕੀਤੀਆਂ। ਮੋਦੀ ਸਾਹਿਬ ਮੋਦੀ ਹੁਣਾਂ ਵੇਲੇ ਨਹੀਂ ਕੁਐਸਚਨ ਪੁੱਛਿਆ, ਉਹ ਤੋਂ ਬਾਅਦ ਉਹਨਾਂ ਨੇ ਇੰਡੀਅਨ ਡਿਪਲੋਮੈਟਸ, ਜਿਸ ਤਰ੍ਹਾਂ ਮੈਂ ਦੱਸਿਆ ਵੀ ਉਹਨਾਂ ਦੇ ਉੱਥੇ ਪ੍ਰੈਸ ਕਾਨਫਰੰਸ ਹੋਈ, ਉਹਨੂੰ ਕਿਹਾ ਵੀ ਵਾਈ ਸ਼ੁੱਡ ਵੀ ਟਰਸਟ ਯੂ ਇੰਡੀਆ, ਕੈਨ ਯੂ ਟਰਾਈ ਟੂ ਸਟਾਪ ਦਾ ਹਿਊਮਨ ਰਾਈਟਸ ਵਾਇਲੇਸ਼ਨ ਦੈਟ ਗੋਜ਼ ਔਨ ਇਨ ਯੂਅਰ ਕੰਟਰੀ। ਸੋ ਇੰਡੀਆ ਵਾਲੇ ਜਿਹੜੇ ਆ ਉਹ ਚੁੱਪ ਆ ਤੇ ਉਹਨਾਂ ਨੇ ਬਸ ਆਨਾਕਾਨੀ ਇਹ ਕਰ ਦਿੱਤੀ ਤੇ ਪਰ ਇਹ ਬੀਬੀ ਜਿਹੜੀ ਆ ਪੂਰੀ ਮਸ਼ਹੂਰ ਹੋ ਗਈ ਦੁਨੀਆ ਦੇ ਵਿੱਚ। ਤੇ ਹੁਣ ਦੇਖੋ ਵੀ ਉਹਦੇ ਚੈਨਲ ਜਿਹੜੇ ਆ ਇੰਡੀਆ ਵਾਲੇ ਬੰਦ ਕਰਵਾ ਰਹੇ ਹੈਗੇ ਆ। ਆਹ ਹਾਲ ਹੈਗਾ ਆ। ਅਸੀਂ ਤਾਂ ਕਾਤੋਂ ਰੌਲਾ ਪਾਉਂਦੇ ਆ ਵੀ ਜਿਹੜਾ ਕੋਈ ਗੱਲ ਕਰਦਾ ਹੈਗਾ ਸੱਚੀ ਗੱਲ ਕਰਦਾ ਆ ਉਹਨੂੰ ਜਿਹੜੇ ਆ ਉਹ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਹਾਂਜੀ, ਉਹ ਖਾਮਿਆਜ਼ਾ ਜਿਹੜਾ ਉਹਨਾਂ ਲੋਕਾਂ ਨੂੰ ਭੁਗਤਣਾ ਜਿਹੜਾ ਉਹ ਪੈਂਦਾ ਆ। ਸੋ ਇਹ ਹੁਣ ਜੋ ਮਰਜ਼ੀ ਬਹਾਨੇ ਜਿਹੜੀਆਂ ਉਹ ਮਾਰੀ ਜਾਣ, ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦੇ ਕੇ ਅਕਸਰ ਹੀ ਇਹ ਬੰਦ ਕਰ ਦਿੱਤਾ ਜਾਏ। ਹੁਣ ਏਦਾਂ ਲੱਗਦਾ ਹਰਜੋਤ ਸਿੰਘ ਜੀ ਮੋਦੀ ਹੁਣ ਗਾਂਹ ਤੋਂ ਜਦੋਂ ਕਿਤੇ ਵੀ ਜਿਹੜਾ ਉਹ ਜਾਵੇਗਾ ਤਾਂ ਉਹ ਸਵਾਲ ਨਹੀਂ ਲੈਂਦਾ। ਹੁਣ ਸਵਾਲ ਕੀ, ਉਹ ਸਾਂਝੀ ਪ੍ਰੈਸ ਕਾਨਫਰੰਸ ਨਹੀਂ ਕਿਸੇ ਤਰੀਕੇ ਦੀ ਜਿਹੜੀ ਉਹ ਮੋਦੀ ਸਾਹਿਬ ਜਿਹੜੇ ਕਰਨਗੇ। ਤੇ ਬਸ਼ਰਮਾ ਦੀ ਡੁੱਲ ਗਈ ਦਾਲ ਤੇ ਅਸੀਂ ਕਹਿੰਦੇ ਡੋਲ ਖਾਂਦੇ ਆ। ਮੋਦੀ ਸਾਹਿਬ ਅੱਜ ਇਟਲੀ ਪਹੁੰਚ ਗਏ ਤੇ ਉੱਥੇ ਚਾਕਲੇਟਾਂ ਦੇਂਦੇ ਆ। ਉਹ ਜਿਹੜੀ ਆ ਮਿਲੋਨੀ ਆ ਉੱਥੋਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ ਉਸਨੂੰ ਉਹਨੇ ਜਿਹੜਾ ਰੋਮ ਦੇ ਵਿੱਚ ਜਿਹੜਾ ਗਲੈਡੀਏਟਰ ਅਰੀਨਾ ਆ ਉੱਥੇ ਦਾ ਦੌਰਾ ਜਿਹੜਾ ਉਸਨੂੰ ਕਰਵਾਇਆ ਤੇ ਮੋਦੀ ਸਾਹਿਬ ਸਪੈਸ਼ਲ ਚਾਕਲੇਟਾਂ ਮਲੋਨੀ ਦੇ ਲਈ ਜਿਹੜੀਆਂ ਉੱਥੇ ਲੈ ਕੇ ਗਏ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਪਰ ਉਹਨਾਂ ਨੂੰ ਇਸ ਚੀਜ਼ ਦਾ ਕੋਈ ਤੰਜ ਨਹੀਂ, ਉਹਨਾਂ ਦੇ ਮੂੰਹ ਦੇ ਉੱਤੇ ਕੋਈ ਉਹਨਾਂ ਨੂੰ ਸ਼ਿਕਨ ਨਹੀਂ, ਕੋਈ ਉਹਨਾਂ ਨੂੰ ਇਹ ਨਹੀਂ ਆ ਵੀ ਭਾਈ ਮੈਂ ਹੁਣੇ ਕੁਛ ਦਿਨਾਂ ਦੇ ਵਿੱਚ ਕੁਛ ਘੰਟੇ ਪਹਿਲਾਂ ਇਹ ਕੀ ਜਿਹੜਾ ਉਹ ਕਰਕੇ ਜਿਹੜਾ ਉਹ ਆਇਆ ਹੈਗਾ। ਸੋ ਇਹ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਬਣੀ ਪਈ ਆ। ਲੋਕਾਂ ਦੇ ਉੱਥੇ ਸਿਲੰਡਰ ਤੇ ਗੈਸ ਤੇ ਤੇਲ ਮੁੱਕਣ ਡਿਆ ਆ ਤੇ ਮੋਦੀ ਸਾਹਿਬ ਇੱਥੇ ਚਾਕਲੇਟਾਂ ਵੰਡਣ ਇਟਲੀ ਪਹੁੰਚੇ ਹੋਏ। ਸੋ ਇਹਦੇ 'ਚ ਇਹ ਦੱਸਦੇ ਜਾਈਏ ਵੀ ਜਿਹੜਾ ਰਿਪੋਰਟਰਸ ਵਿਦਆਊਟ ਬਾਰਡਰਸ ਇੱਕ ਪਬਲਿਸ਼ ਕਰਦੇ ਆ ਰਿਪੋਰਟ ਜਿਹੜੀ ਵਰਲਡ ਪ੍ਰੈਸ ਫਰੀडम ਇੰਡੈਕਸ, ਜਿਹਦੇ ਮੁਤਾਬਕ 180 ਟੋਟਲ ਮੁਲਕ ਦੀ ਉਹਨੀ ਜਿਹੜੀ ਰਿਪੋਰਟ ਤਿਆਰ ਕਰਦੇ ਆ ਹਰ ਸਾਲ। ਨਾਰਵੇ ਨੰਬਰ 1 'ਚ ਆਉਂਦਾ ਜਿੱਥੇ ਫਰੀडम ਹੈਗੀ ਆ, ਜਿਹੜੀ ਫਰੀडम ਆਫ ਪ੍ਰੈਸ ਆ, ਤੇ ਭਾਰਤ 157ਵੇਂ ਨੰਬਰ ਤੇ ਆ। ਸੋ ਜਦੋਂ ਇਸ ਜਰਨਲਿਸਟ ਜਿਹੜੀ ਨੌਜਵਾਨ ਬੀਬੀ ਸੀਗੀ ਇਸ ਨੇ ਕੁਐਸਚਨ ਪੁੱਛਿਆ ਤੇ ਉਹਨੂੰ ਟਾਲ ਮਟੋਲ ਕਰ ਦਿੱਤਾ ਤੇ ਉਹ ਤੋਂ ਬਾਅਦ ਵੀ ਕਹਿੰਦੇ ਵੀ 2 ਹੋਰ ਜਿਹੜੇ ਡੱਚ ਜਰਨਲਿਸਟ ਆ ਜਦੋਂ ਇੰਡੀਅਨ ਡਿਪਲੋਮੈਟਸ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਵੀ ਸੇਮ ਕੁਐਸਚਨ ਪੁੱਛੇ ਪਈ ਇੰਡੀਆ ਦੇ ਫੋਰਨ ਮਿਨਿਸਟਰੀ ਤੋਂ ਵੀ ਮਿਨੋਰਿਟੀ ਰਾਈਟਸ ਕਿਉਂ ਡਿਕਲਾਈਨ ਹੋ ਰਿਹਾ ਇੰਡੀਆ ਦੇ ਵਿੱਚ, ਪ੍ਰੈਸ ਫਰੀडम ਕਿਉਂ ਨਹੀਂ ਹੈਗੀ। ਤੇ ਉਹਦੇ ਤੇ ਵੀ ਜਿਹੜੇ ਡਿਪਲੋਮੈਟ ਜਾਰਜ ਸੀ ਉਹਨਾਂ ਨੇ ਬਸ ਆਨਾਕਾਨੀ ਜੀ ਕਰ ਦਿੱਤੀ। ਇਹ ਜਿਹੜਾ BBC ਰਿਪੋਰਟ ਕਰ ਰਿਹਾ ਹੈ ਜੀ। ਤੇ ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, update Pakistan, Sikh history, update farming, gateway to college, breaking news, Kavi Darbar, update Canada, Panthik paradigm, the Sikh excellence show, Punjabi tech talk, interviews, live coverages ਤੇ live road show, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ
करो 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस ब्रेक तो बाद एक बार फिर सब का स्वागत करते हैं सो तो प्रोग्राम लेके हाजिर हो चुके हैं इस मौके अपडेट अमेरिका हरजोत सिंह जी स्वागत है जी एन जी ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਗੱਲ ਕਰਦੇ ਜਾਈਏ ਨਾਈਜੀਰੀਆ ਦੇ ਵਿੱਚ ਅਮਰੀਕਾ ਦੇ ਦੁਆਰਾ ਕਈ ਜਿਹੜੀਆਂ 에ਅਰ ਸਟ੍ਰਾਈਕਸ ਕੀਤੀਆਂ ਗਈਆਂ ਜਿੱਥੇ ਉਹਨਾਂ ਦਾ ਨਿਸ਼ਾਨਾ ਸੀਗਾ ਆਈਸਿਲ ਦੇ ਜਿਹੜੇ ਫਾਈਟਰਸ ਆ ਉਹਨਾਂ ਨੂੰ ਮਾਰਨਾ ਨਾਈਜੀਰੀਅਨ ਆਰਮੀ ਨੇ ਇਸ ਜੁਆਇੰਟ US ਆਪਰੇਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਵੀ ਉਹਨਾਂ ਦਾ ਜਿਹੜਾ ਮਿਲਟਰੀ ਕੈਂਪੇਨ ਆ ਹੰਟ ਡਾਊਨ ਐਂਡ ਕਿਲ ਟੈਰਰਿਸਟ ਐਨੀਵੇਅਰ ਉਸ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੀ ਆ ਤੇ 175 ਜਿਹੜੇ ਆਈਸਿਸ ਜਾਂ ਆਈਸਿਲ ਦੇ ਜਿਹੜੇ ਫਾਈਟਰਸ ਆ ਉਹਨਾਂ ਨੂੰ ਮਾਰ ਮੁਕਾਇਆ ਗਿਆ ਹੈਗਾ ਆ ਆਈਸਿਸ ਦਾ ਜਿਹੜਾ ਸ਼ੈਡੋ ਕਮਾਂਡਰ ਸੀ ਵੈਸਟ ਅਫਰੀਕਾ 'ਚ ਅਬੂ ਬਿਲਾਲ ਅਲ ਮਨੂਕੀ ਉਸ ਦੀ ਵੀ ਇਹਨਾਂ 에ਅਰ ਸਟ੍ਰਾਈਕਸ ਦੇ ਵਿੱਚ ਮੌਤ ਹੋ ਚੁੱਕੀ ਹੈ ਨਾਈਜੀਰੀਅਨ ਡਿਫੈਂਸ ਹੈੱਡਕੁਆਰਟਰ ਉਹਨਾਂ ਨੇ ਅੱਜ ਜਿਹੜਾ ਉਹ ਦੱਸਿਆ ਵੀ ਜਿਹੜੀ US ਮਿਲਟਰੀ ਦੀ ਅਫਰੀਕਾ ਕਮਾਂਡ ਐਫਰੀਕਾਮ
ਉਹਨਾਂ ਦੇ ਦੁਆਰਾ ਇਹ ਜਿਹੜੇ ਚੈੱਕ ਪੁਆਇੰਟਸ, ਵੈਪਨ ਕੈਸ਼ ਗੋਦਾਮ, ਲੌਜਿਸਟਿਕ ਹੱਬ, ਮਿਲਟਰੀ ਇਕਵਿਪਮੈਂਟ, ਫਾਈਨੈਂਸਿੰਗ ਨੈਟਵਰਕ, ਉਹਨਾਂ ਨੂੰ ਜਿਹੜਾ ਉਹ ਨਸ਼ਟ ਕੀਤਾ ਗਿਆ ਹੈਗਾ ਆ। ਪਿਛਲੇ ਕਈ ਸਾਲਾਂ ਤੋਂ ਉੱਥੇ ਜਿਹੜੀ ਸਟਰਗਲ ਆ ਉਹ ਲਗਾਤਾਰ ਚੱਲਦੀ ਜਿਹੜੀ ਉਹ ਆ ਰਹੀ ਸੀ, ਤੇ ਨਾਈਜੀਰੀਅਨ ਸਰਕਾਰ ਦੀ ਕੋਆਰਡੀਨੇਸ਼ਨ ਉਹਨਾਂ ਦੇ ਨਾਲ ਮਿਲ ਕੇ ਹੀ ਜਿਹੜਾ ਐਫਰੀਕੌਮ ਤੇ ਯੂਐਸ ਨੇ ਇਹ ਜਿਹੜੀਆਂ ਸਟ੍ਰਾਈਕਸ ਆ ਉਹ ਕੀਤੀਆਂ ਆ। ਕਹਿੰਦੇ ਵੀ ਮੁੱਢਲੀ ਅਸੈਸਮੈਂਟ ਇਹੀ ਦੱਸਦੀ ਆ ਵੀ ਘੱਟੋ ਘੱਟ 175 ਜਿਹੜੇ ਆਈਸਿਸ ਦੇ ਅੱਤਵਾਦੀ ਆ ਉਹਨਾਂ ਨੂੰ ਐਲੀਮੀਨੇਟ ਕੀਤਾ ਜਾ ਚੁੱਕਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਆ। ਇਮੀਗ੍ਰੇਸ਼ਨ ਜਿਹੜੇ ਐਕਟਿਵਿਸਟ ਆ ਜਿਨ੍ਹਾਂ ਦੇ ਘਰ ਰੇਡ ਹੋ ਰਹੇ ਆ, ਉਹ ਫੈਡਰਲ ਏਜੰਟਸ ਦੇ ਉੱਤੇ ਇੰਟੀਮੀਡੇਸ਼ਨ ਕੈਂਪੇਨ ਦੇ ਜਿਹੜੇ ਚਾਰजेस ਆ ਉਹ ਲਾ ਰਹੇ ਹੈਗੇ ਆ। ਫੈਡਰਲ ਏਜੰਟਸ ਨੇ 3 ਸਦਰਨ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਜਿਹੜੇ ਐਕਟਿਵਿਸਟ ਆ ਉਹਨਾਂ ਦੇ ਘਰਾਂ ਦੇ ਉੱਤੇ ਰੇਡ ਕੀਤੀ ਹੈਗੀ ਆ। ਸੋ ਉਹ ਜਿਹੜੇ ਐਡਵੋਕੇਸੀ ਗਰੁੱਪ ਆ ਉਹ ਇਹ ਕਹਿ ਰਹੇ ਆ ਵੀ ਇਹ ਤਾਂ ਸਾਨੂੰ ਇੱਕ ਤਰ੍ਹਾਂ ਨਾਲ ਹਰਾਸ ਕੀਤਾ ਜਾ ਰਿਹਾ ਹੈਗਾ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਏਜੰਟਸ, ਜਿਹੜੀ ਮੇਨ ਇਨਵੈਸਟੀਗੇਸ਼ਨ ਬ੍ਰਾਂਚ ਹੈਗੀ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨਾਂ ਨੇ ਪ੍ਰੀ ਡੌਨ ਰੇਡ ਕੀਤੀ ਸੀ ਮਈ 13 ਨੂੰ ਹੋਮ ਤੇ ਬਿਜ਼ਨੈਸਸ ਲਿਓਨਾਰਡ ਮਾਰਟੀਨਸ ਦੇ, ਜਿਹਦਾ ਗਰੁੱਪ ਵੀਸੀ ਡਿਫੈਂਸਾ ਇੱਕ ਰੈਪਿਡ ਰਿਸਪੌਂਸ ਹੌਟਲਾਈਨ ਜੋ ਰਨ ਕਰਦੇ ਆ ਤੇ ਇਮੀਗ੍ਰੈਂਟ ਫੈਮਲੀਜ਼ ਨੂੰ ਵੈਂਚੁਰਾ ਕਾਉਂਟੀ ਦੇ ਵਿੱਚ ਹੈਲਪ ਕਰਦੇ ਹੈਗੇ ਆ। ਇਸ ਤੋਂ ਬਿਨਾਂ 2 ਹੋਰ ਮੌਜੂਦਾ ਤੇ ਸਾਬਕਾ BC ਡਿਫੈਂਸਾ ਦੇ ਵਲੰਟੀਅਰ ਜੋ ਆ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ। ਹਾਲਾਂਕਿ ਕਿਸੇ ਤਰ੍ਹਾਂ ਦੀ ਜਿਹੜੀ ਅਰੈਸਟ ਨਹੀਂ ਬਣਾਈ ਗਈ ਹੈਗੀ, ਅਰੈਸਟ ਨਹੀਂ ਕੀਤੀ ਗਈ ਹੈਗੀ। ਇਸ ਮੈਂਬਰ ਦੇ ਜਿਹੜੇ ਗਰੁੱਪਸ ਆ ਉਹ ਪਹਿਲਾਂ ਵੀ ਅਰੈਸਟ ਹੋਏ ਸੀ HSI ਆਪਰੇਸ਼ਨ ਦੇ ਵਿੱਚ, ਜਦੋਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਹੋਇਆ ਸੀ। ਤੇ ਇੱਕ ਜਿਹੜਾ ਕੈਨਵਸ ਗ੍ਰੀਨ ਹਾਊਸ ਤੁਹਾਨੂੰ ਯਾਦ ਹੋਊਗਾ ਕੈਲੀਫੋਰਨੀਆ ਦੇ ਵਿੱਚ, ਉੱਥੇ ਮੈਸਿਵ ਰੇਟ ਹੋਈ ਸੀ ਬਹੁਤ ਵੱਡੀ, ਜਿੱਥੇ 400 ਤੋਂ ਵੱਧ ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ। BS ਡਿਫੈਂਸਾ ਨੇ ਅਲਰਟ ਕੀਤਾ ਸੀ ਕਮਿਊਨਿਟੀ ਨੂੰ ਜੁਲਾਈ 'ਚ ਉਦੋਂ ਵੀ ਰੇਡ ਹੋਣੀ ਹੈਗੀ ਆ, ਤੇ ਕਹਿੰਦੇ ਵੀ ਉਦੋਂ ਇੱਕ ਫਾਰਮ ਵਰਕਰ ਦੀ ਮੌਤ ਵੀ ਹੋ ਗਈ ਸੀ ਤੇ ਹੰਡਰਡਸ ਆਫ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਅਰੈਸਟ ਹੋਈਆਂ ਸੀਗੀਆਂ। ਤੇ ਇਹ ਤੋਂ ਬਾਅਦ ਕਾਫੀ ਜ਼ਿਆਦਾ ਉਹਦਾ ਜਿਹੜਾ ਰੌਲਾ ਪਿਆ ਤੇ ਫਿਰ ਬਾਅਦ ਦੇ ਵਿੱਚ ਕੋਰਟਸ ਵੀ ਇਨਵੋਲਵ ਹੋਈਆਂ ਤੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਜਾਂ ਜਿਹੜੇ ਨੈਸ਼ਨਲ ਗਾਰਡ ਲਾਏ ਗਏ ਸੀ ਉਹਨਾਂ ਨੂੰ ਕੈਲੀਫੋਰਨੀਆ ਚੋਂ ਬਾਹਰ ਵੀ ਜਿਹੜਾ ਆ LA ਚੋਂ ਖਾਸ ਕਰਕੇ ਕੱਢਣਾ ਪਿਆ। ਜੀ ਬਿਲਕੁਲ। ਲੱਗਦਾ ਹੈ ਹਰਜੋਤ ਸਿੰਘ ਜੀ ਅਗਲਾ ਨੰਬਰ ਬੋਲੀਵੀਆ ਦਾ ਵੀ ਜਿਹੜਾ ਉਹ ਹੋ ਸਕਦਾ ਹੈ। ਉਹ ਇਸ ਲਈ ਕਿਉਂਕਿ ਇਹ ਮੰਨਿਆ ਜਿਹੜਾ ਜਾ ਰਿਹਾ ਬੋਲੀਵੀਆ ਦੇ ਵਿੱਚ ਵੀ ਹੁਣ ਜਿਹੜੇ ਪ੍ਰੋਟੈਸਟ ਆ ਉਹ ਹੋਣੇ ਸ਼ੁਰੂ ਹੋ ਚੁੱਕੇ ਆ ਤੇ US ਨੇ ਚੇਤਾਵਨੀ ਦਿੱਤੀ ਆ ਕੂਪ ਡਿਟੇਟ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਡੈਮੋਨਸਟ੍ਰੇਟਰਸ ਪ੍ਰਦਰਸ਼ਨਕਾਰੀ ਤੇ ਜੇ ਪੁਲਿਸ ਦੇ ਆਪਸ ਦੇ ਵਿੱਚ ਜਿਹੜੀ ਕਲੈਸ਼ ਆ ਉਹ ਸਾਹਮਣੇ ਆਏ ਆ ਤੇ ਕਹਿੰਦੇ ਵੀ ਲਗਾਤਾਰ ਦੂਸਰਾ ਹਫਤਾ ਇਹ ਹੋ ਚੁੱਕਾ ਹੈਗਾ ਆ ਵੀ ਇੱਥੇ ਜਿਹੜੀ ਸਿਚੁਏਸ਼ਨ ਆ ਇਸ ਤਰੀਕੇ ਦੀ ਜਿਹੜੀ ਉਹ ਬਣੀ ਪਈ ਹੈਗੀ ਆ। ਸੈਂਟਰ ਰਾਈਟ ਜਿਹੜੀ ਪਾਰਟੀ ਦੇ ਨਾਲ ਸੰਬੰਧਿਤ ਉੱਥੇ ਦੇ ਪ੍ਰੈਜ਼ੀਡੈਂਟ ਨੇ ਰੋਡਰੀਗੋ ਪੈਜ਼, ਅਜੇ 6 ਮਹੀਨੇ ਹੀ ਹੋਏ ਆ ਉਹਨਾਂ ਨੂੰ ਆਫਿਸ ਦੇ ਵਿੱਚ ਆਇਆਂ ਨੂੰ, ਤੇ ਉੱਥੇ ਪਹਿਲੋਂ ਲੈਫਟ ਵਿੰਗ ਜਿਹੜੀ ਪਾਰਟੀ ਆ ਸੋਸ਼ਲਿਜ਼ਮ ਨੂੰ ਪ੍ਰਮੋਟ ਕਰਨ ਵਾਲੀ, ਉਹਨਾਂ ਦਾ 2 ਦਹਾਕੇ ਕਹਿ ਲਓ ਵੀ ਸੱਤਾ ਜਿਹੜੀ ਉਹ ਰਹੀ ਸੀ। ਉਸ ਤੋਂ ਬਾਅਦ ਚ ਇਹ ਜਿਹੜੇ ਸੈਂਟਰ ਰਾਈਟ ਵਾਲੇ ਆਉਣ ਦੇ ਨਾਲ ਹੀ ਉੱਥੇ ਕਹਿੰਦੇ ਵੀ ਹੁਣ ਅਨਰੈਸਟ ਜਿਹੜੀ ਉਹ ਫੈਲ ਚੁੱਕੀ ਹੈਗੀ ਆ। ਬੋਲੀਵੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਟ੍ਰਿਗਰ ਕਰ ਦਿੱਤਾ ਡਿਪਲੋਮੈਟਿਕ ਕ੍ਰਾਈਸਿਸ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਕੋਲੰਬੀਆ ਦਾ ਅੰਬੈਸਡਰ ਆ ਉਸ ਨੂੰ ਤੁਰੰਤ ਇੱਥੋਂ ਕੱਢ ਜਿਹੜਾ ਉਹ ਦਿੱਤਾ ਜਾਵੇ। ਸੋ ਕਹਿੰਦੇ ਵੀ ਰਿਟੈਲੀਏਸ਼ਨ ਉਦੋਂ ਕੀਤੀ ਗਈ ਆ ਕੋਲੰਬੀਆ ਦੀ ਜਿਹੜੀ ਲੈਫਟ ਵਿੰਗ ਪ੍ਰੈਜ਼ੀਡੈਂਟ ਗੁਸਤਾਵੋ ਪੈਤਰੋ ਆ ਉਸ ਦੇ ਜਿਹੜੇ ਉਹ ਬਿਆਨਾਂ ਤੋਂ ਬਾਅਦ ਦੇ ਵਿੱਚ। ਸੋ ਹੁਣ ਹਰਜੋਤ ਸਿੰਘ ਜੀ ਇਹ ਪਤਾ ਨਹੀਂ ਆ ਵੀ ਉੱਥੇ ਸਿਚੁਏਸ਼ਨ ਕੀ ਜਿਹੜੀ ਉਹ ਹੋਊਗੀ, ਤੇ ਇੱਕ ਹਿਸਾਬ ਦੇ ਨਾਲ ਕੂ ਹੋਣ ਦਾ ਜਿਹੜਾ ਹੁਣ ਖਤਰਾ ਬਣਿਆ ਆ, ਸੱਤਾ ਜਿਹੜੀ ਆ ਉੱਥੇ ਤਬਦੀਲ ਹੋ ਸਕਦੀ ਆ। ਸੋ ਨਵੇਂ ਬਣੇ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਆ ਹੋ ਸਕਦਾ ਵੀ ਉਹਨਾਂ ਦੀ ਜਿਹੜੀ ਸੱਤਾ ਆ ਲੰਮਾ ਸਮਾਂ ਜਿਹੜਾ ਉਹ ਨਾ ਚੱਲ ਸਕੇ। ਕੋਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਪੈਤਰੋ, ਉਹਨਾਂ ਨੇ ਕਿਹਾ ਵੀ ਜਿਹੜਾ ਪੈਜ਼ ਪਰੇਰਾ ਆ ਉਹ ਪਪਟ ਹੈਗਾ ਆ US ਦਾ, ਤੇ ਉਹ ਇਸੇ ਕਰਕੇ ਕੋਲੰਬੀਆ ਦਾ ਜਿਹੜਾ ਅੰਬੈਸਡਰ ਆ ਉਸ ਨੂੰ ਉਹਨਾਂ ਨੇ ਆਪਣੇ ਮੁਲਕ ਚੋਂ ਕੱਢ ਦਿੱਤਾ ਆ। ਤੇ ਲੈਫਟ ਵਿੰਗ ਵਾਲੇ ਜਿਹੜੇ ਲੋਕ ਆ ਪ੍ਰੋਟੈਸਟਰਸ ਆ ਉਹ ਹੁਣ ਉੱਥੇ ਪਹੁੰਚੇ ਹੋਏ ਆ
ਤੇ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਪ੍ਰੋਟੈਸਟ ਚੱਲ ਰਹੇ ਆ ਤੇ ਇਹ ਰੂਪ ਹਿੰਸਕ ਅਖਤਿਆਰ ਕਰ ਰਿਹਾ ਆ ਤੇ ਯੂਐਸ ਨੂੰ ਵੀ ਇਹੀ ਹੁਣ ਖਤਰਾ ਆ ਵੀ ਉੱਥੇ ਕੂ ਜਿਹੜਾ ਉਹ ਹੋ ਸਕਦਾ ਹੈਗਾ ਆ। ਜੀ, ਬਿਲਕੁਲ। ਇਕੱਲਾ ਉਹ ਨਹੀਂ ਹੈ, ਕਿਊਬਾ ਦੇ ਬਾਰੇ ਵੀ ਜਿਹੜਾ ਹੁਣ ਮਾਹੌਲ ਆ ਕਾਫੀ ਤੱਤਾ ਹੁੰਦਾ ਜਾ ਰਿਹਾ ਆ। ਕਿਊਬਨ ਅਮਰੀਕਨ ਜਿਹੜੇ ਲਾ ਮੇਕਰਸ ਆ, ਉਹ ਕਿਊਬਾ ਦੇ ਜਿਹੜੇ ਰਾਉਲ ਕਾਸਟਰੋ ਆ ਉਹਨੂੰ ਇੰਡਾਈਟਮੈਂਟ ਦੇ ਲਈ ਕੋਸ਼ਿਸ਼ ਕਰ ਰਹੇ ਹੈਗੇ ਆ। ਕਿਊਬਨ ਅਮਰੀਕਨ ਲਾ ਮੇਕਰਸ ਨੇ ਇੱਕ ਨਿਊਜ਼ ਕਾਨਫਰੰਸ ਕੀਤੀ ਆ, ਜਿਹਦੇ ਵਿੱਚ ਰਾਉਲ ਕੈਸਟਰੋ ਜਿਹੜਾ ਫਿਡਲ ਕੈਸਟਰੋ ਦਾ ਭਰਾ ਆ, 94 ਸਾਲਾਂ ਦਾ ਤੇ ਸਾਬਕਾ ਕਿਊਬਾ ਦਾ ਲੀਡਰ ਆ, ਕਹਿੰਦੇ ਭਈ ਉਹਨੂੰ ਜਿਹੜਾ ਇੰਡਾਈਟ ਕੀਤਾ ਜਾਵੇ। ਇੱਕ ਜਹਾਜ਼ ਡਿੱਗਿਆ ਸੀ ਉਹਦੇ ਮਾਮਲੇ 'ਚ ਵੀ ਹੋਰ ਜਿਹੜੇ ਕ੍ਰਾਈਮ ਉੱਥੇ ਕੀਤੇ ਗਏ ਹੈਗੇ ਆ। ਫਲੋਰੀਡਾ ਦੇ ਕਾਂਗਰਸਮੈਨ ਮਾਰੀਓ ਡਿਆਜ਼ ਬਲਾਰਟ, ਉਹਨਾਂ ਨੇ ਕਿਹਾ ਵੀ ਬਿਗ ਅਨਾਉਂਸਮੈਂਟ ਇਜ਼ ਕਮਿੰਗ ਫਰੋਮ ਮਿਆਮੀ। ਕਹਿੰਦੇ ਵੀ ਹੁਣ ਸਾਡੇ ਕੋਲ ਇੱਦਾਂ ਦਾ ਪ੍ਰੈਜ਼ੀਡੈਂਟ ਆ ਜਿਹੜਾ ਉਹ ਹੋਰ ਪਾਸੇ ਨਹੀਂ ਦੇਖਦਾ ਤੇ ਹੁਣ ਉਹ ਜਸਟਿਸ ਸਾਨੂੰ ਲੈ ਕੇ ਦਊਗਾ। ਖਾਸ ਕਰਕੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਗੱਲ ਕਰਦੇ ਸੀ। ਕਿਊਬਨ ਅਮਰੀਕਨ ਲੀਡਰ ਜਿਹੜੇ ਆ, ਜਿਨ੍ਹਾਂ ਦੇ ਵਿੱਚ ਫਲੋਰੀਡਾ ਦੇ ਕਾਂਗਰਸਮੈਨ ਕਾਰਲੋਸ ਜਿਮਨੇਜ਼, ਨਿਕੋਲ ਮਾਲੀਓਟਾਕਸ, ਇਹ ਰਿਪਰੈਜ਼ੈਂਟੇਟਿਵ ਨਿਊਯਾਰਕ ਤੋਂ ਆ। ਫਲੋਰੀਡਾ ਦੇ ਕਾਂਗਰਸਮੈਨ ਮਾਰੀਆ ਸਲਾਜ਼ਾਰ, ਸੋ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਪ੍ਰੇਜ਼ ਕੀਤੀ ਆ ਕਿ ਹੁਣ ਕਾਸਟਰੋ ਨੂੰ ਜਿਹੜਾ ਆ ਜਸਟਿਸ ਦੇ ਅੰਡਰ ਲਿਆਂਦਾ ਜਾਊਗਾ। ਸੋ ਜੇ ਉਹਨੂੰ ਚਾਰਜ ਕੀਤਾ ਜਾਂਦਾ ਆ ਕਾਸਟਰੋ ਨੂੰ, ਤੇ ਅਮਰੀਕਾ ਵਾਲੇ ਉਹਨੂੰ ਚੱਕ ਕੇ ਲਿਆ ਸਕਦੇ। ਇਸੇ ਕਰਕੇ ਇਦਾਂ ਦਾ ਮਾਹੌਲ ਬਣਦਾ ਜਾ ਰਿਹਾ ਆ, ਕਿਉਂਕਿ ਆਲਰੇਡੀ ਕਿਊਬਾ ਜਿਹੜਾ ਆ ਉਹ ਕਲੈਪਸ ਹੋਣ ਦੇ ਕਿਨਾਰੇ ਦੇ ਉੱਤੇ ਹੈਗਾ ਆ। ਸੋ ਰਾਉਲ ਕਾਸਟਰੋ ਨੂੰ ਇੰਡਾਈਟ ਕਰਨ ਤੇ ਬਾਅਦ ਉਹਨੂੰ, ਕਿਉਂਕਿ ਇੱਕ ਸਿਵਲੀਅਨ 에ਅਰਕ੍ਰਾਫਟ 30 ਸਾਲ ਪਹਿਲਾਂ ਇੱਕ ਸ਼ੂਟ ਡਾਊਨ ਹੋਇਆ ਸੀ, ਜਿਹਦੇ ਵਿੱਚ 3 ਅਮਰੀਕਨਸ ਦੀ ਮੌਤ ਹੋਈ ਸੀ, ਜੋ ਕਿ ਹਿਊਮਨਿਟੇਰੀਅਨ ਮਿਸ਼ਨ ਦੇ ਉੱਤੇ ਜਾ ਰਹੇ ਸੀ। ਉਸ ਦੇ ਸੰਬੰਧ ਦੇ ਵਿੱਚ ਜਿਹੜਾ ਇੰਡਾਈਟ ਕੀਤਾ ਜਾ ਸਕਦਾ ਹੈਗਾ ਆ। ਸੋ ਤਿੰਨੇ ਇਹ ਜਿਹੜੇ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਹੈਗੀਆਂ, ਇਹ ਕਿਊਬਾ ਨੂੰ ਬਿਲੋਂਗ ਕਰਦੇ ਆ, ਇਹਨਾਂ ਦੀ ਬੈਕਗਰਾਊਂਡ ਕਿਊਬਾ ਤੋਂ ਆ। ਸਾਲਾਜ਼ਾਰ ਸਾਊਥ ਫਲੋਰੀਡਾ ਨੂੰ ਜਿਹੜਾ ਰਿਪਰੈਜ਼ੈਂਟ ਕਰਦੀ ਆ, ਜੋ ਕਿ ਕਿਊਬਨ ਐਗਜ਼ਾਈਲਸ ਦੀ ਕਮਿਊਨਿਟੀ ਦਾ ਹਰਟ ਜਿਹੜਾ ਦਿਲ ਮੰਨਿਆ ਜਾਂਦਾ ਆ। ਸੋ ਲੋਕ ਪੂਰੇ ਗੁੱਸੇ ਦੇ ਵਿੱਚ ਆ ਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਤਿਆਰ ਹੈਗੇ ਆ। ਸੋ ਅਗਲਾ ਐਕਸ਼ਨ ਕਿਊਬਾ ਤੇ ਬਹੁਤ ਛੇਤੀ ਹੋ ਸਕਦਾ ਹੈ। ਯਾ ਜੀ, ਹੁਣ ਇਹ ਨਹੀਂ ਪਤਾ ਵੀ ਇਸ ਨੂੰ ਵੀ ਮਡੂਰੋ ਵਾਂਗੂ ਚੱਕ ਕੇ ਲਿਆਉਣਗੇ, ਇਹਦਾ ਮਤਲਬ ਜੇ ਉੱਥੇ ਉਹਨੂੰ ਇੰਡਾਈਟ ਜਿਹੜਾ ਉਹ ਕਰ ਦਿੱਤਾ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਐਸ ਦਾ ਇੱਕ ਡਾਕਟਰ ਜਿਸ ਨੂੰ ਈਬੋਲਾ ਹੋਇਆ ਸੀ, ਉਸਨੇ ਕੰਟਰੈਕਟ ਕਰ ਲਿਆ ਸੀਗਾ ਡੀਆਰਸੀ ਕੋਂਗੋ ਦੇ ਵਿੱਚ। ਉਸ ਨੂੰ ਹੁਣ ਜਰਮਨੀ ਦੇ ਵਿੱਚ ਫਲਾਈ ਕੀਤਾ ਗਿਆ ਹੈ, ਉੱਥੇ ਪਹੁੰਚਾਇਆ ਗਿਆ ਆ ਤਾਂ ਜੋ ਉਸਦਾ ਇਲਾਜ ਹੋ ਸਕੇ। ਡਾਕਟਰ ਪੀਟਰ ਸਟੈਫਰਡ ਦੀ ਜਿਹੜੀ ਵਾਈਫ ਤੇ ਉਹਦੇ ਜਿਹੜੇ 4 ਬੱਚੇ ਆ, ਉਹਨਾਂ ਨੂੰ ਵੀ ਸਿੰਪਟਮਸ ਦੇ ਲਈ ਮੋਨੀਟਰ ਕੀਤਾ ਜਾ ਰਿਹਾ ਆ। ਈਬੋਲਾ ਦੀ ਆਊਟਬ੍ਰੇਕ ਕੋਂਗੋ ਦੇ ਵਿੱਚ ਹੋਈ ਆ। ਆਲਰੇਡੀ ਆਪਾਂ ਕੁਝ ਦਿਨ ਪਹਿਲਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹਨਾਂ 3-4 ਮੁਲਕਾਂ ਤੋਂ ਜਿਨ੍ਹਾਂ ਦੇ ਕੋਲ ਯੂਐਸ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਆ, ਉਹਨਾਂ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈਗੀ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜਾ ਉਹ ਕਿਹਾ ਆ ਵੀ ਕੰਮ ਖਤਰੇ ਵਾਲਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਬਣਦਾ ਜਾ ਰਿਹਾ ਆ। ਅਧਿਕਾਰੀਆਂ ਨੇ ਹੁਣ ਤੱਕ ਇਹ ਰਿਪੋਰਟ ਕੀਤਾ ਵੀ 134 ਜਾਣਿਆਂ ਦੀਆਂ ਮੌਤਾਂ ਜਿਹੜੀਆਂ ਹੋਈਆਂ ਆ, ਉਹ ਇਸ ਦੇ ਨਾਲ ਵਾਇਰਸ ਦੇ ਨਾਲ ਜੋੜ ਕੇ ਦੇਖਿਆ ਜਿਹੜਾ ਉਹ ਜਾ ਸਕਦਾ ਹੈ ਤੇ 500 ਤੋਂ ਵੱਧ ਜਿਹੜੇ ਕੇਸ ਆ ਇਹ ਹੈਮਰੇਜ ਕਰ ਦਿੰਦਾ ਹੈ, ਇਹ ਜਿਹੜਾ ਵਾਇਰਸ ਆ ਤੇ ਉਹਦੇ ਨਾਲ ਜੁੜੇ ਹੋਏ ਆਏ ਹੈਗੇ ਆ। ਹਜੇ ਤੱਕ ਇਸ ਦੀ ਕੋਈ ਵੀ ਟ੍ਰੀਟਮੈਂਟ ਜਾਂ ਵੈਕਸੀਨ ਨਹੀਂ ਹੈਗੀ। ਇਹ ਆਊਟਬ੍ਰੇਕ ਕਹਿੰਦੇ ਵੀ ਅਰਬਨ ਏਰੀਆਜ਼ ਦੇ ਵਿੱਚ ਫੈਲ ਸਕਦੀ ਆ ਤੇ ਇਸ ਨੂੰ ਪਬਲਿਕ ਹੈਲਥ ਐਮਰਜੈਂਸੀ ਜਿਹੜਾ ਘੋਸ਼ਿਤ ਕੀਤਾ ਗਿਆ ਹੈ WHO ਦੇ ਦੁਆਰਾ, ਜਿਸ ਦੇ ਨੂੰ ਲੈ ਕੇ ਕਹਿੰਦੇ ਆ ਵੀ ਜਿਹੜਾ ਇੰਟਰਨੈਸ਼ਨਲ ਰਿਸਪੌਂਸ ਆ ਉਹ ਚਾਹੀਦਾ ਹੈਗਾ ਆ। ਡਾਕਟਰ ਪੀਟਰ ਸਟੈਫਰਡ ਸਰਜਨ ਆ ਤੇ ਲੀਡਰ ਹੈ ਇੱਕ ਕ੍ਰਿਸਚਨ ਮਿਸ਼ਨਰੀ ਗਰੁੱਪ ਦੇ, ਤੇ ਉਹ ਉੱਥੇ ਕਹਿੰਦੇ ਵੀ ਗਏ ਹੋਏ ਸੀ ਇਲਾਜ ਵਗੈਰਾ ਜਿਹੜਾ ਉਹ ਲੋਕਾਂ ਦਾ ਕਰ ਰਹੇ ਸੀਗੇ ਤੇ ਉਹਨਾਂ ਨੂੰ ਨਹੀਂ ਸੀ ਪਤਾ ਵੀ ਜਿਸ ਇੱਕ ਪੇਸ਼ੈਂਟ ਦਾ, ਇੱਕ ਮਰੀਜ਼ ਦਾ ਇਲਾਜ ਕਰ ਰਹੇ ਆ ਵੀ ਉਸ ਨੂੰ ਪਹਿਲਾਂ ਹੀ ਈਬੋਲਾ ਹੋਇਆ ਪਿਆ ਆ ਤੇ ਹੁਣ ਉਸ ਨੂੰ ਕਹਿੰਦੇ ਵੀ ਈਬੋਲਾ ਜਿਹੜਾ ਉਹ ਹੋ ਗਿਆ ਤੇ ਇਸ ਲਈ ਉਸ ਨੂੰ ਇਲਾਜ ਦੇ ਲਈ ਹੁਣ ਜਰਮਨੀ ਦੇ ਵਿੱਚ ਘੱਲ ਦਿੱਤਾ ਜਿਹੜਾ ਉਹ ਗਿਆ ਆ। ਸੋ ਆਪਣੇ ਪਰਿਵਾਰ ਦੇ ਨਾਲ, ਆਪਣੇ ਬੱਚਿਆਂ ਸਮੇਤ ਜਿਹੜਾ ਹਰਜੋਤ ਸਿੰਘ ਜੀ ਉਹ ਉੱਥੇ ਆਪਣੇ ਇਸ ਮਿਸ਼ਨਰੀ ਗਰੁੱਪ ਦੇ ਨਾਲ ਉੱਥੇ ਗਿਆ ਹੋਇਆ ਸੀਗਾ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ WHO ਚਿੰਤਾ ਜਿਹੜੀ ਉਹ ਜਤਾ ਰਹੀ ਆ ਤੇ ਕਹਿੰਦੇ ਵੀ ਇਸ ਦੇ ਉੱਤੇ ਇੰਟਰਨੈਸ਼ਨਲ ਰਿਸਪੌਂਸ ਜ਼ਰੂਰ ਹੋਣਾ ਚਾਹੀਦਾ ਹੈਗਾ ਆ।
ਸੈਨ ਡੀਗੋ ਦੇ ਵਿੱਚ ਜਿਹੜੀ ਮੁਸਲਮਾਨ ਕਮਿਊਨਿਟੀ ਆ ਉਹ ਮੌਨ ਕਰ ਰਹੀ ਆ। 3 ਜਿਹੜੇ ਉਹਨਾਂ ਦੇ ਲੋਕ ਮਾਰੇ ਗਏ ਸੀਗੇ। ਇੱਕ ਸਿਕਿਉਰਿਟੀ ਗਾਰਡ ਸੀ ਜਿਹਦੇ 8 ਬੱਚੇ ਸੀਗੇ ਤੇ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਜਦੋਂ ਅਟੈਕ ਕੀਤਾ ਗਿਆ, ਜਿਹੜੇ 2 ਜਾਣੇ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਵੀ ਬਾਅਦ ਦੇ ਵਿੱਚ ਗੋਲੀ ਮਾਰ ਲਈ। 140 ਬੱਚੇ ਉਹਨਾਂ ਦਾ ਜਿਹੜਾ ਮਸਜਿਦ ਦੇ ਅੰਦਰ ਸਕੂਲ ਆ ਉੱਥੇ ਪੜ੍ਹਦੇ ਸੀਗੇ, ਉਸ ਬਿਲਡਿੰਗ ਦੇ ਵਿੱਚ ਮੌਜੂਦ ਸੀ। ਜੇ ਸਿਕਿਉਰਿਟੀ ਗਾਰਡ ਨਾ ਹੁੰਦਾ ਜਾਂ ਜੇ ਸਿਕਿਉਰਿਟੀ ਗਾਰਡ ਆਪਣੀ ਜਾਨ ਨਾ ਦਿੰਦਾ, ਉਹਨਾਂ ਦੇ ਨਾਲ ਨਾ ਫਸਦਾ ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਇਸਲਾਮਿਕ ਸੈਂਟਰ ਆਫ ਸੈਨ ਡੀਗੋ ਜੋ ਹੈਗਾ ਆ ਉੱਥੇ ਹੋਣਾ ਸੀ। ਸੈਨ ਡੀਗੋ ਦੇ ਪੁਲਿਸ ਚੀਫ ਸਕਾਟ ਵਾਲ ਹੋਣਾ ਨੇ ਇਹ ਦੱਸਿਆ ਹੈਗਾ। ਜੋ ਇਮਾਮ ਆ ਇਸਲਾਮਿਕ ਸੈਂਟਰ ਆਫ ਸੈਨ ਡੀਗੋ ਦਾ ਤਾਹਾ ਹਸੈਨੀ, ਉਹਨਾਂ ਨੇ ਕਿਹਾ ਵੀ 3 ਵਿਕਟਮ ਜਿਹੜੇ ਆ, ਇੱਕ 51 ਸਾਲਾਂ ਦਾ ਅਮੀਨ ਅਬਦੁੱਲਾ, 57 ਸਾਲਾਂ ਦਾ ਨਾਦਰ ਅਵਾਦ ਤੇ ਮਨਸੂਰ ਕਜੀਹਾ 78 ਸਾਲਾਂ ਦਾ ਇਹ ਦੱਸਿਆ ਗਿਆ, ਜਿਹਨੂੰ ਅਬੂ ਈਜ਼ ਕਰਕੇ ਵੀ ਜਾਣਿਆ ਜਾਂਦਾ ਸੀਗਾ। ਸੋ ਸਿਕਿਉਰਿਟੀ ਕੈਮਰਾ ਦੀ ਜਿਹੜੀ ਫੁਟੇਜ ਆ ਉਹ ਪੁਲਿਸ ਨੂੰ ਦੇ ਦਿੱਤੀ ਗਈ ਆ। ਪੁਲਿਸ ਵਾਲੇ ਹੁਣ ਇਨਵੈਸਟੀਗੇਟ ਕਰ ਰਹੇ ਵੀ ਕਿਸ ਤਰ੍ਹਾਂ ਜਿਹੜੇ ਸ਼ੂਟਰ ਤੇ 17 ਸਾਲ ਤੇ 18 ਸਾਲ ਦੇ ਸੀ ਉਹ ਮਸਜਿਦ ਦੇ ਵਿੱਚ ਐਂਟਰ ਹੋਣ ਦੀ ਉਹਨੇ ਕੋਸ਼ਿਸ਼ ਕੀਤੀ, ਕਿਸ ਤਰ੍ਹਾਂ ਕਿਹੜੇ ਗਰੁੱਪ ਨਾਲ ਉਹ ਬਿਲੋਂਗ ਕਰਦੇ ਹੈਗੇ ਆ, ਕਿਉਂ ਇੰਨੀ ਜਿਹੜੀ ਹੇਟ ਆ ਉਹ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਸੀਗੀ। ਸੋ ਹਾਲਾਂਕਿ ਇੱਕ ਸ਼ੂਟਰ ਦੀ ਜਿਹੜੀ ਮਦਰ ਆ ਉਸਨੇ ਪੁਲਿਸ ਨੂੰ ਕਾਲ ਕਰ ਦਿੱਤਾ ਸੀ ਵੀ ਮੇਰਾ ਮੁੰਡਾ ਜਿਹੜਾ ਆ ਗੰਨਾ ਲੈ ਕੇ ਇੱਥੋਂ ਚਲਾ ਗਿਆ ਹੈਗਾ ਤੇ ਲੱਗਦਾ ਵੀ ਕੋਈ ਉਹ ਗਲਤ ਕੰਮ ਕਰੂਗਾ। ਸੋ ਹਜੇ ਪੂਰੀ ਜਿਹੜੀ ਕਮਿਊਨਿਟੀ ਆ ਉਹ ਸੋਗ ਮਨਾ ਰਹੀ ਹੈਗੀ ਆ। ਜੀ, ਸੋ ਬਿਲਕੁਲ ਹਰਜੋਤ ਸਿੰਘ ਜੀ, ਇਹ ਸਿਚੁਏਸ਼ਨ ਬੜੀ ਮਾੜੀ ਆ। ਕੱਲ ਜਦ ਸੈਨ ਡੀਏਗੋ ਦਾ ਮੇਅਰ ਬੋਲਣ ਲੱਗਾ ਤਾਂ ਅੱਗੋਂ ਉਸਨੂੰ ਹੈਕਲ ਕੀਤਾ ਗਿਆ ਵੀ ਕਹਿੰਦੇ ਵੀ ਬਾਈ ਤੇਰੇ ਕਰਕੇ ਹੋਇਆ। ਕਹਿੰਦੇ ਵੀ ਤੂੰ ਉਦੋਂ ਬੋਲਿਆ ਨਾ ਕੁਛ ਪਹਿਲੋਂ, ਜਦੋਂ ਆਈਸ ਵਾਲੇ ਆ ਕੇ ਇੱਦਾਂ ਕਰ ਰਹੇ ਸੀਗੇ ਤੇ ਜਿਹੜਾ ਰੈਟੋਰਿਕ ਚੱਲ ਰਿਹਾ ਆ ਉਸ ਦੇ ਵਿੱਚ। ਸੋ ਮੇਅਰ ਨੂੰ ਹੀ ਉਹਨਾਂ ਨੇ ਜਵਾਬ ਦੇ ਜਿਹੜਾ ਉਹ ਕੀਤਾ, ਇੱਕ ਹਿਸਾਬ ਦੇ ਨਾਲ ਹੈਕਲ ਜਿਹੜਾ ਉਹ ਹਰਜੋਤ ਸਿੰਘ ਜੀ ਕੀਤਾ। ਕ੍ਰਾਈਸਟ ਚਰਚ ਨਿਊਜ਼ੀਲੈਂਡ ਦੇ ਵਿੱਚ ਹਰਜੋਤ ਸਿੰਘ ਜੀ ਇੱਦਾਂ ਹੀ ਮੌਸਕ ਦੇ ਵਿੱਚ ਗੋਲੀਕਾਂਡ ਵਾਪਰਿਆ ਸੀਗਾ 2019 ਦਾ। ਉਦੋਂ ਮੈਨੂੰ ਲੱਗਦਾ 50 ਲੋਕਾਂ ਨੂੰ ਉਸ ਬੰਦੇ ਨੇ ਲਾਈਵ ਸਟ੍ਰੀਮ ਕਰਦੇ ਹੋਏ ਉਹ ਗੋਲੀਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ ਸੀਗਾ। ਸੋ ਇਹ ਜਿਹੜੀ ਸਿਚੁਏਸ਼ਨ ਇੱਥੇ ਵਾਪਰੀ ਆ ਇਸ ਮਸਜਿਦ ਦੇ ਵਿੱਚ, ਜਿੱਥੇ 3 ਜਾਣਿਆਂ ਦੀ ਮੌਤ ਹੋਈ, ਜਿਨ੍ਹਾਂ ਦੇ ਵਿੱਚ ਅਮੀਨ ਅਬਦੁੱਲਾ ਜਿਹੜਾ ਕਿ ਸਿਕਿਉਰਿਟੀ ਗਾਰਡ ਸੀ, 8 ਬੱਚਿਆਂ ਦਾ ਜਿਹੜਾ ਪਿਓ ਸੀ, ਜਿਸ ਨੇ ਕਹਿ ਲਓ ਵੀ ਬਹਾਦਰੀ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਰੋਕਿਆ। ਹੁਣ ਇਹ ਪਤਾ ਲੱਗ ਰਿਹਾ ਜਿਹੜਾ ਕੇਲਬ ਤੇ ਜਿਹੜਾ ਕੇਨ ਜਿਹੜੇ ਉੱਥੇ 2 ਟੀਨਏਜਰ ਸੀਗੇ 17-18 ਸਾਲ ਦੀ ਉਮਰ ਵਾਲੇ, ਕਹਿੰਦੇ ਵੀ ਇੱਕ ਜਾਣਾ ਦੂਜੇ ਨੂੰ ਉਕਸਾ ਰਿਹਾ ਸੀਗਾ ਵੀ ਤੂੰ ਮੈਨੂੰ ਗੋਲੀ ਮਾਰ। ਬਾਅਦ ਦੇ ਵਿੱਚ ਜਦੋਂ ਸੁਸਾਈਡ ਪੈਕਟ ਜਿਹੜਾ ਵੀ ਇਹਨਾਂ ਨੇ ਆਪਸ ਦੇ ਵਿੱਚ ਕੀਤਾ ਜਿਹੜਾ ਉਹ ਹੋਊਗਾ, ਇੰਨੀ ਘਿਨਾਉਣੀ ਹਰਕਤ, ਦਰਿੰਦਗੀ ਭਰੀ ਹਰਕਤ ਕਰਨ ਤੋਂ ਬਾਅਦ ਦੇ ਵਿੱਚ। ਜੀ ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।